ਦੀ ਅੱਜ ਦੀ ਬੰਦਗੀ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਆ। ਉਸ ਦੀ ਹਜ਼ੂਰੀ ਵਿੱਚ ਤੁਹਾਡਾ ਸਭਨਾਂ ਦਾ ਵੈਲਕਮ ਆ। ਹਾਲੇਲੂਇਆ। ਸੋ ਕਿੰਨੇ ਜਣੇ ਤੁਸੀਂ ਅੱਜ ਫਿਰ ਖੁਸ਼ ਆ ਕਿ ਤੁਸੀਂ ਯਹੋਵਾ ਦੀ ਬੰਦਗੀ ਦੇ ਵਿੱਚ ਅੱਜ ਫਿਰ ਇਕੱਠੇ ਹੋਏ। ਹਾਲੇਲੂਇਆ। ਕਿੰਨੇ ਜਣੇ ਤੁਸੀਂ ਖੁਸ਼ ਆ ਕਿ ਤੁਸੀਂ ਸਾਨੂੰ ਫਿਰ ਅੱਜ ਯਹੋਵਾ ਨੇ ਨਵਾਂ ਦਿਨ ਬਖਸ਼ਿਆ ਵਾ। ਧੰਨਵਾਦ ਕਰੋ ਉਸ ਦੇ ਨਵੇਂ ਦਿਨ ਦੇ ਲਈ। ਧੰਨਵਾਦ ਕਰੋ ਉਸ ਦੀ ਵੱਡੀ ਮਿਹਨਤ ਲਈ। ਹਾਲੇਲੂਇਆ। ਕਿਉਂਕਿ ਉਹ ਬਹੁਤ ਵੱਡਾ ਤੇ ਮਹਾਨ ਪਰਮੇਸ਼ਵਰ ਆ। ਹਾਲੇਲੂਇਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ। ਗॉड ਬlesses ਯੂ ਆਲ। ਜੋ ਤੁਸੀਂ ਅੱਜ ਫਿਰ ਪਹਿਲੀ ਵਾਰ ਵਚਨ ਸੁਣ ਰਹੇ ਆ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਆ ਅਤੇ ਜੋ ਪਹਿਲਾਂ ਹੀ ਆਲਰੇਡੀ ਵਚਨ ਨੂੰ ਸੁਣਦੇ ਆ ਉਹਦੀ ਹਜ਼ੂਰੀ ਵਿੱਚ ਐਵਰੀ ਸੰਡੇ ਆਉਂਦੇ ਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੀ ਮਹਿਮਾ ਹੋਵੇ। खुदा ਤੁਹਾਨੂੰ बहुत आशीष ਤੇ ਬਰਕਤ ਦੇਵੇ। ਹਾਲੇਲੂਇਆ। God bless you all। ਸਭ ਜਨ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਬਣੇ ਰਹੋ। ਹਾਲੇਲੂਇਆ। ਆਪਣੀਆਂ ਅੱਖਾਂ ਬੰਦ ਕਰੋ ਅਤੇ ਜੋ ਆਨਲਾਈਨ ਪ੍ਰਚਾਰ ਸੁਣ ਰਹੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਆ, ਜੋ ਅੱਜ ਪਹਿਲੀ ਵਾਰ ਵਚਨ ਸੁਣ ਰਹੇ ਆ, ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆशीष ਤੇ ਬਰਕਤ ਦੇਵੇ। ਮੈਂ ਪਰਮੇਸ਼ਰ ਦਾ ਦਾਸ ਹਾਂ, ਤੁਹਾਨੂੰ ਬਲੈਸ ਕਰਦਾ। ਦੁਨੀਆ ਦੇ ਕੋਨੇ ਵਿੱਚ ਤੁਸੀਂ ਜਿੱਥੇ ਵੀ ਕਿਤੇ ਅੱਜ ਦਾ ਪ੍ਰਚਾਰ ਇਸ ਵਚਨ ਨੂੰ ਸੁਣ ਰਹੇ ਆ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਆ, ਅੱਜ ਤੁਸੀਂ ਆਤਮਾ ਦੇ ਨਾਲ ਭਰ ਜਾਓਗੇ। ਵਿਸ਼ਵਾਸ ਰੱਖਣਾ ਅੱਜ ਪਰਮੇਸ਼ਵਰ ਯਹੋਵਾ ਦੀ ਆਤਮਾ ਤੁਹਾਨੂੰ ਟੱਚ ਕਰੇਗੀ। ਤੁਹਾਡੇ ਸਭ ਬੋਝ ਪਰੇਸ਼ਾਨੀਆਂ ਅੱਜ ਖਤਮ ਹੋ ਜਾਣਗੀਆਂ। ਅੱਜ ਦੀ ਇਹ ਮੀਟਿੰਗ ਇਹ ਪ੍ਰਾਰਥਨਾ special है। Hallelujah। In the name of the Lord Jesus Christ, believe in the name of the Lord Jesus Christ। अपनी आँखों सब जन बंद करो। इसी तरह परमेश्वर की हजूरी में बने रहना। जो तुसी मौजूद या सब bless है प्रभु यीशु मसीह की हजूरी दे विच। God bless you। Hallelujah। In the name of the Lord Jesus Christ। सब जन आत्मा ਦੇ ਵਿੱਚ ਪ੍ਰਾਰਥਨਾ ਕਰੋ। ਯਹੋਵਾ ਤੇਰਾ ਸ਼ੁਕਰ ਕਰਦੇ ਆ, ਧੰਨਵਾਦ ਕਰਦੇ ਆ ਤੇਰੇ ਪੁੱਤਰ ਦੇ ਲਈ, ਯਿਸੂ ਮਸੀਹ ਦੇ ਲਈ, ਜੋ ਤੂੰ ਸਾਨੂੰ ਧਰਤੀ ਦੇ ਉੱਤੇ ਸਾਡੇ ਪਾਪਾਂ ਦੀ ਖਾਤਰ ਆਪਣੇ ਇਕਲੌਤੇ ਪੁੱਤਰ ਨੂੰ ਭੇਜਿਆ ਤੇ ਕੁਰਬਾਨ ਕਰ ਦਿੱਤਾ। ਯਹੋਵਾ ਤੇਰਾ ਧੰਨਵਾਦ ਕਰਦੇ ਆ, ਤੇਰਾ ਸ਼ੁਕਰ ਕਰਦੇ ਆ। ਯਹੋਵਾ ਸ਼ੁਕਰ ਕਰਦੇ ਆ ਪ੍ਰਭੂ ਯਿਸੂ ਮਸੀਹ, ਤੁਸੀਂ ਪਿਤਾ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਨ ਦੇ ਲਈ ਇਸ ਧਰਤੀ ਦੇ ਉੱਤੇ ਉਤਰਿਆ। ਸਾਡੇ ਭਾਰ ਬੋਝ ਪਾਪ ਗੁਨਾਹ ਦੁੱਖ ਤਕਲੀਫਾਂ ਪਰੇਸ਼ਾਨੀਆਂ ਬੋਝ ਪਾਪ ਸਭ ਆਪਣੇ ਉੱਪਰ ਲੈ ਗਿਆ। ਯਹੋਵਾ ਤੇਰਾ ਧੰਨਵਾਦ ਕਰਦੇ ਹਾਂ। ਸਭ ਜਿੰਨੇ ਜਾਣੇ ਵੀ ਤੁਸੀਂ ਅੱਖਾਂ ਨੂੰ ਬੰਦ ਕਰੋ, ਜਿੰਨੇ ਜਾਣੇ ਵੀ ਆਪਣੇ ਪਹਿਲੀ ਵਾਰ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਵਚਨ ਨੂੰ ਸੁਣ ਰਹੇ, ਜਿੰਨੇ ਜਾਣੇ ਵੀ ਦੁਨੀਆ ਦੇ ਕੋਨੇ ਵਿੱਚ ਜੋ ਅੱਜ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਚਨ ਨੂੰ ਸੁਣ ਰਹੇ ਆ, ਆਨਲਾਈਨ ਜੋ ਦੇਖ ਰਹੇ ਆ, ਸਭ ਜਨ ਆਪਣੀਆਂ ਅੱਖਾਂ ਨੂੰ ਬੰਦ ਕਰੋ। ਤੁਸੀਂ ਅੱਜ ਸਪੈਸ਼ਲ ਬੰਦਗੀ ਦੇ ਵਿੱਚ ਉਸਦੇ ਮੱਸੇ ਦੇ ਹੇਠਾਂ, ਜੋ ਤੁਸੀਂ ਹਜ਼ੂਰੀ ਦੇ ਹੇਠਾਂ ਜੋ ਅੱਜ ਪਹਿਲੀ ਵਾਰ ਸੁਣ ਰਹੇ ਆ। ਥੈਂਕ ਯੂ ਫਾਦਰ ਇਨ ਦ ਨੇਮ ਆਫ ਦ ਲਾਰਡ ਜੀਸਸ ਕ੍ਰਾਈਸਟ। ਮੈਂ ਯਹੋਵਾ ਪਰਮੇਸ਼ਵਰ ਦਾ ਦਾਸ ਤੁਹਾਨੂੰ ਸਭਨਾਂ ਨੂੰ ਯਹੋਵਾ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ ਕਬਰ ਕਰਦਾ ਹਾਂ। ਉਹੀ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਆ। ਕੋਈ ਨਹੀਂ ਜਾਣਦਾ ਕਿ ਪਿਤਾ ਕੌਣ, ਇੱਕਮਾਤਰ ਪੁੱਤਰ ਯਿਸੂ ਮਸੀਹ ਜਿਸਨੇ ਪਿਤਾ ਨੂੰ ਪ੍ਰਗਟ ਕੀਤਾ ਤੇ ਯਹੋਵਾ ਪਰਮੇਸ਼ਵਰ ਜਿਸਨੇ ਆਪਣੇ ਪੁੱਤਰ ਨੂੰ ਪ੍ਰਗਟ ਕੀਤਾ। ਆਕਾਸ਼ ਦੇ ਵਿੱਚੋਂ ਆਵਾਜ਼ ਆਈ ਕਿ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਆਵਾਜ਼ ਨੂੰ ਸੁਣੋ। ਐ ਸੰਸਾਰ ਦੇ ਲੋਕੋ ਉਸ ਦੀ ਆਵਾਜ਼ ਨੂੰ ਸੁਣੋ। ਯਿਸੂ ਮਸੀਹ ਪਿਤਾ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਆ। ਉਹੀ ਪਰਮੇਸ਼ਵਰ ਆ, ਖੁਦਾਵੰਦ ਆ, ਜੋ ਪਹਿਲੀ ਵਾਰ ਉਸਦੇ ਵਚਨ ਨੂੰ ਸੁਣ ਰਹੇ ਆ। ਉਸਦੀ ਹਜ਼ੂਰੀ ਵਿੱਚ ਭਰ ਜਾਓ ਅੱਜ ਆਤਮਾ ਦੇ ਨਾਲ। ਉਸਦੀ ਜਿੰਨੇ ਜਾਣੇ ਅੱਜ ਆਤਮਾ ਦੇ ਨਾਲ ਪਵਿੱਤਰ ਆਤਮਾ ਨੂੰ ਰਿਸੀਵ ਕਰਨਗੇ ਉਹ ਭਰ ਜਾਣਗੇ। ਸਭ ਜਨ ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਸਮਰਪਿਤ ਕਰ ਦਵੋ। ਅੱਜ ਆਪਣੀਆਂ ਅੱਖਾਂ ਨੂੰ ਬੰਦ ਕਰੋ ਅਤੇ ਆਪਣਾ ਦਿਲ ਖੋਲ ਦਵੋ। ਯਹੋਵਾ ਪਰਮੇਸ਼ਵਰ ਦੇ ਲਈ ਖੋਲ ਦਵੋ, ਕਿਉਂਕਿ ਯਹੋਵਾ ਆਖਦਾ ਹੈ, ਐ ਮੇਰੇ ਲੋਕੋ ਮੇਰੇ ਕੋਲ ਆਵੋ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ। ਉਸਨੇ ਆਪਣੇ ਪੁੱਤਰ ਦੇ ਲਹੂ ਦੇ ਵਸੀਲੇ ਨੇ ਤੁਹਾਨੂੰ ਜੀਵਨ ਦਿੱਤਾ ਆ। ਉਹ ਜੀਵਨ ਜੋ ਅਨੰਤ ਦਾ ਜੀਵਨ ਆ, ਉਹ ਜੀਵਨ ਜੋ ਖੁਸ਼ੀ ਮਸੇ ਅਭਿਸ਼ੇਕ ਦਾ ਸਾਮਰਥ ਦਾ ਜੀਵਨ ਆ। ਅੱਜ ਜਿੰਨੇ ਜਣੇ ਤੁਸੀਂ ਰਿਸੀਵ ਕਰੋਗੇ ਉਸ ਜੀਵਨ ਨੂੰ ਤੁਹਾਡੇ ਤੇ ਪਵਿੱਤਰ ਆਤਮਾ ਉਤਰੇਗੀ। ਅੱਜ ਜਿੰਨੇ ਜਣੇ ਰਿਸੀਵ ਕਰਨਗੇ ਤੁਹਾਨੂੰ ਪਵਿੱਤਰ ਆਤਮਾ ਛੂਹੇਗੀ।
अरे जिन्हें जाने भी ऑनलाइन जो प्रचार जो सुन रहे हो प्रभु यीशु मसीह की हजूरी में आज सब जन तुसी छुए जाओगे जो देख रहे हैं दुनिया के कोने कोने में जो तुसी देख रहे हैं इस प्रचार उसकी हजूरी में सुन रहे हैं उसके वचन सुन रहे हैं उसकी हजूरी में आज तुसी छुए जाओगे उसकी पवित्र आत्मा के द्वारा आज तुम्हारी सब दुख तकलीफां बीमारियां परेशानियां बोझ सब परमेश्वर तानु आजाद करेगा हालेलुया इन द नेम ऑफ द लॉर्ड जीसस क्राइस्ट मैं परमेश्वर का दास हूं जरा तानु ब्लेस करदा ते बरकत देना हालेलुया मैं परमेश्वर का दास हूं जरा ते तुम्हारे परिवार ਨੂੰ ਤੁਹਾਡੇ ਬੱਚਿਆਂ ਨੂੰ ਯਿਸੂ ਮਸੀਹ ਦਾ ਖੁਦ ਵਿੱਚ ਕਬਰ ਕਰਦਾ ਮੈਂ ਤੁਹਾਡੀ ਮੈਰਿਜ ਲਾਈਫ ਨੂੰ ਯਿਸੂ ਮਸੀਹ ਦਾ ਖੁਦ ਵਿੱਚ ਕਬਰ ਕਰਦਾ ਮੈਂ ਥੈਂਕ ਯੂ ਹੋਲੀ ਗੋਸਟ ਪਵਿੱਤਰ ਆਤਮਾ ਪਵਿੱਤਰ ਆਤਮਾ ਪਵਿੱਤਰ ਆਤਮਾ तेरे मैं लहू दे विच कवर करदा तेरे लोकां ਨੂੰ ਯਿਸੂ ਜੀ in the name of the Lord Jesus Christ आज ਤੁਸੀਂ ਸਭ ਬਲੈਸ ਆ ਉਹਦੇ ਮੱਸੇ ਦੇ ਹੇਠਾਂ ਉਹਦੇ ਅਨੁਗ੍ਰਹ ਦੇ ਸਾਮਰਥ ਉਹਦੀ ਗ੍ਰੇਸ ਦੇ ਹੇਠਾਂ received in the name of the Lord Jesus Christ ਪ੍ਰਭੂ ਯਿਸੂ ਮਸੀਹ ਦੀ ਪਵਿੱਤਰ ਆਤਮਾ ਵਿੱਚ ਜਿੰਨੇ ਜਣੇ ਰਿਸੀਵ ਕਰਨਗੇ ਉਹ ਭਰ ਜਾਣਗੇ जिन्हें जने अपने दुखों बीमारियों के लिए बोझों के लिए परेशान ने आज आजाद होंगे रिसीव करना होली गोस्ट आज आज जिन्हें जने रिसीव करनगे पवित्र आत्मा द्वारा तुसी भर जाओगे खुदावंद तुहाडे तक पवित्र आत्मा नु उडेल देवेगा हालेलुया उस तरह जिस तरह उसने पेंटिकोस्त के दिन उडेल लिया सी पवित्र आत्मा भेजिया सी आज तुहाडे तक पवित्र आत्मा उतरेगा जिन्हें जने रिसीव करनगे आज पवित्र आत्मा नाल भरनगे मैं यीशु मसीह नाम में तानु ब्लेस करदा हां ते बरकत देना हां हालेलुया मैं प्रभु यीशु मसीह दा दास हूं तानु आशीष देना हां ब्लेस करदा तुसी ब्लेस आ ਤੁਹਾਡੀ मैरिज लाइफ ब्लेस आ ਤੁਹਾਡੇ बच्चे ब्लेस आ ਤੁਹਾਡਾ ਕੰਮ बिजनेस जॉब ब्लेस आ मैं क्या ਤੁਸੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਕਿੱਥੇ ਵੀ ਕਿਉਂ ਨਾ ਬੈਠੇ ਤੁਸੀਂ ब्लेस आ ਜੋ ਅੱਜ ਪ੍ਰਚਾਰ ਸੁਣਨੇ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਆ ਤੁਸੀਂ ਸਭ ब्लेस आ इंडिया पंजाब पाकिस्तान एवरी कंट्री जिथे भी तुसी मौजूद हैं जो मेरी आवाज में सुन रहे हैं तुसी सब ब्लेस हैं जो हवा दा आत्मा कह रहे तुसी ब्लेस हैं सब आज उस दे मस्से दे हेठा उदे अनुग्रह दी सामर्थ दे हेठा इन द नेम ऑफ द लॉर्ड जीसस क्राइस्ट सब जन अपनी अखां नूं बंद करो मैं प्रभु यीशु मसीह नाम दे थानू ब्लेस करदा हां तुहाडे बच्चे ब्लेस हैं तुहाडी मैरिज लाइफ ब्लेस है ਤੁਹਾਡਾ ਪ੍ਰਾਰਥਨਾ ਦਾ ਜੀਵਨ ਅੱਜ ਬਲੈਸ ਹੋ ਜਾਵੇਗਾ ਜਿਨ੍ਹਾਂ ਦਾ ਪ੍ਰਾਰਥਨਾ ਦਾ ਜੀਵਨ ਕਾਟਿਆ ਆਪਣੇ ਮਸਤੇ ਨੂੰ ਰਿਸੀਵ ਕਰਨਾ ਅੱਜ ਆਪਣੀ ਸਾਮਰਥ ਨੂੰ ਲੈ ਲੈਣਾ ਪਰਮੇਸ਼ਵਰ ਦੇ ਕੋਲੋਂ ਅੱਜ ਸਭਨਾਂ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਜਿੰਨੇ ਜਣੇ ਤੁਸੀਂ ਸਭ ਆਤਮਾ ਨਾਲ ਅੱਜ ਭਰ ਜਾਓਗੇ ਯਹੋਵਾ ਦੀ खुदावंद ਤੁਹਾਨੂੰ ਅੱਜ ਖੁਦ ਸ਼ੁਕਰ ਚੰਗਾ ਕਰੇਗਾ ਬਲੈਸ ਕਰੇਗਾ ਆਪਣੀ ਸਾਮਰਥ ਦੇ ਨਾਲ ਭਰੇਗਾ in the name of the Lord Jesus Christ ਮੈਂ ਯਹੋਵਾ ਦੇ ਨਾਮ ਵਿੱਚ परमेश्वर के नाम में ताने ब्लेस करदा यीशु मसीह लहू दे विच कवर करदा हां शिफाओ अपने कामकार अपने बिजनेस अपने गड्डियां कारां नु हर एक चीज नु यहोवा दे लहू दे विच कवर करो मैं यीशु मसीह लहू दे विच तानु कवर करदा हां शिफाउना हां in the name of the Lord Jesus Christ in the name of the Lord Jesus Christ तुसी सब ब्लेस है तुसी सब ब्लेस है मैं जिन्ने तुसी ऑनलाइन प्रचार सुन रहे हैं यहोवा की हजूरी में तुसी सब जन ब्लेस है सब जन अपने अखां बंद करो ते मंगो प्रार्थना करो परमेश्वर तेरा शुक्र है तेरा धन्यवाद है यहोवा तेरे पुत्र दे लई जो तू साडे लिए धरती दे उत्ते भेजा यीशु मसीह ने साडे लिए कुर्बान कर दिता साडे पापां दी खातर उसने मार खादी साडे पापां दी खातर दुखां दे कारण ਉਹ ਜ਼ਖਮੀ ਹੋਇਆ ਸਾਡੇ ਭਾਰ ਬੋਝ ਪਾਪ ਗੁਨਾਹ ਉਸਨੇ ਸਾਡੇ ਜੋ ਗੁਨਾਹ ਸੀ ਆਪਣੇ ਉੱਪਰ ਲੈ ਲਏ ਪਾਪ ਹਰ ਬੋਝ ਆਖੋ ਯਹੋਵਾ ਤੇਰਾ ਧੰਨਵਾਦ ਕਰਦੇ ਹਾਂ ਸਾਡੀਆਂ ਬਿਮਾਰੀਆਂ ਪਰੇਸ਼ਾਨੀਆਂ ਕਮਜ਼ੋਰੀਆਂ ਪਾਪ ਤੋਂ ਆਪਣੇ ਪੁੱਤਰ ਦੇ ਉੱਤੇ ਦੇ ਦਿੱਤੀਆਂ ਤੇ ਸਾਨੂੰ ਨਵਾਂ ਜੀਵਨ ਬਖਸ਼ਿਆ ਧੰਨਵਾਦ ਕਰੋ ਉਹਦੇ ਅਨੰਤ ਦੇ ਜੀਵਨ ਦੇ ਲਈ ਧੰਨਵਾਦ ਕਰੋ ਉਹਦੇ ਕੋੜਿਆਂ ਦੇ ਲਈ ਧੰਨਵਾਦ ਕਰੋ ਉਹਦੇ ਲਹੂ ਦੇ ਲਈ ਕਿਉਂਕਿ ਤੁਸੀਂ ਅੱਜ ਜੋ ਬਲੈਸ ਆ ਉਹਦੇ ਮੱਸੇ ਦੇ ਹੇਠਾਂ ਉਹਦੀ ਅਨਾਉਂਟਿੰਗ ਦੇ ਹੇਠਾਂ ਉਹਦੇ ਹਜ਼ੂਰੀ ਦੇ ਹੇਠਾਂ ਹਾਲੇਲੂਇਆ ਇਨ ਦਾ ਨੇਮ ਆਫ ਦਾ ਲਾਰਡ ਜੀਸਸ ਕ੍ਰਾਈਸਟ ਮੈਂ ਯਹੋਵਾ ਦੇ ਨਾਮ ਨੇ ਤੁਹਾਨੂੰ ਬਲੈਸ ਕਰਦਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਸਭ ਜਨ
अपनी अखां बंद करो, इस तरह प्रार्थना विच लगे रहो। परमेश्वर की तुसीं हजूरी विच आ, मैं यहोवा प्रभु यीशु दे नाम दे विच तुहानूं ब्लेस करना ते बरकत देना वा। हालेलुया, इन द नेम ऑफ द लॉर्ड जीसस क्राइस्ट। आज सब जन जो तुसीं प्रभु यीशु दी हजूरी विच आ, तुहाडा अभिषेक दा, मसीह दा, ग्रेस दा दिन आ। आज तुहाडा बड़ा ते खास दिन है तुहाडे वास्ते, क्योंकि यहोवा आज तुहानूं बड़ी सामर्थ नाल, ग्रेस नाल, पवित्र आत्मा दे नाल भरन जा रहा वा। इन द नेम ऑफ द लॉर्ड जीसस क्राइस्ट। हालेलुया। सब जन अपनी अखां बंद रखो, इस तरह हजूरी दे विच बने रहो। मैं तुहाडे लिए प्रार्थना करदा ते ब्लेस करदा वां। यहोवा परमेश्वर, मैं तेरा धन्नवाद करदा तेरे इन्हां लोकां दे लई, तेरे इन्हां धीआं ते पुत्तरां दे लई। यहोवा इन्हां नूं ब्लेस करी, बरकत देवी ते सदा ही साफ के रखी। मैं तेरे लहू दे विच कवर करदा वां इन्हां दे परिवारां नूं, बच्चिआं नूं, बिजनेस नूं, हर एक इन्हां दी मुश्किल नूं अज हल करदा मैं। यहोवा मैं तेरे नाम च इन्हां नूं ब्लेस करदा वां ते बरकत देना वा। अज तुसीं सब ब्लेस आ in the name of the Lord Jesus Christ's name. Amen. Amen. आप आज परमेश्वर के वचन दे विच चलदे आ। वचन तो बाद विच तुहाडे लिए आज स्पेशल प्रार्थना की जाएगी, ओदी पवित्र आत्मा नाल तुसीं भर जाओगे। हालेलुया, इन द नेम ऑफ द लॉर्ड जीसस क्राइस्ट। आज दा वचन मती 18। हालेलुया, नवा नेम। किन्ने जने जिन्हां दे कोल बाइबल है, जो अपनी बाइबल लेके आउंदे आ, वो वचन नूं देख सकते हैं, पढ़ सकते हैं ते लिख सकते हैं। जिन्हां दे कोल कापी पेन आ, वो अपने डायरी ते बुक ते नोट कर लो। इहदा वचन बहुत गहरा डूंगा वचन है, क्योंकि परमेश्वर दे वचन ही सब गहरे ते डूंगे, क्योंकि जमीन ते आसमान टल जाणगे, यहोवा परमेश्वर आखदा है, पर मेरे वचन कदी टलणगे नहीं। हालेलुया। मती नवे नेम दे विच 18 अध्याय दे 10 वर्ष दे विच लिखिया होया वा, गवाची हुई भेंट। हालेलुया। जब मैं वचन नूं पढ़ांगे, ध्यान दे नाल इस वचन नूं तुसीं भी पढ़ना ते समझना यहोवा परमेश्वर की आखदा है, क्योंकि पिता, पुत्र ते पवित्र आत्मा एक ही आ। वो एक ही आ। उसने यहोवा परमेश्वर ने अपना इकलौता पुत्र यीशु मसीह अपने लोकां दी खातर धरती दे उत्ते भेजिया। वचन तो बाद विच आपां परमेश्वर दे नाम हजूरी विच फिर जावांगे, तो तुहाडे लिए प्रार्थना कीती जावेगी। अज तुसीं पवित्र आत्मा दे नाल भर जाओगे। जिन्ने जने रिसीव करनगे, मैं कहा तुसीं छूए जाओगे। तुहाडे बोझ, दुख, बीमारियां, परेशानियां सब खत्म हो जाएंगियां इन द नेम ऑफ द लॉर्ड जीसस क्राइस्ट। वचन दे चलदे आ, मती 18 अध्याय दे 10 वर्ष विच लिखिया वा, जिन्हां दी कोल बाइबल नहीं आ, प्लीज अपनी बाइबल नूं नाल लेके आया करो ते बाइबल नूं हमेशा जिस तरह तुसीं अपने आप नूं प्यार करदे हो उस तरह करो। जिद्दां तुसीं परमेश्वर आखदा कि जिस तरह तुहाडा जीवन साथी जो औरत बनाई आ, जिस तरह तुसीं उसनूं प्यार करदे हो, उस तो किते अधिक वक्त इस वचनां नूं प्यार करो, क्योंकि यही यहोवा दे वचन आ। आदम ते हवा नूं परमेश्वर ने एक बनाया, उस तरह ये वचन परमेश्वर ने इंसान दे लिए बनाए। उहदे वचन ही सब कुछ है, क्योंकि वचन ही देहधारी होया ते वचन तो ही सब कुछ पैदा होया। परमेश्वर यहोवा ने सब कुछ मुंह दे शब्दां दे द्वारा बोल बोल के सब चीज़ां पैदा कीतियां, अते लास्ट छेवें दिन उसने आदम ते हवा नूं बनाया ते जिसनूं अपने स्वरूप ते बनाया। बहुते लोकां नूं याद है, पर बहुते लोग भुल जाते ने कि आदम ते हवा कौन है। जिहड़े यीशु मसीह नूं जानदे आ, परमेश्वर नूं जानदे आ, परमेश्वर जिन्हां नूं चुन लिया, संसार विच वखरा कर लिया, वही जान सकते हैं कि इंसान कौन है, उसका मूल्य की है ते उसका मूल्य किसने अदा किया है। उसके पापां तो किसने रहत किया उसके पापां तो, क्योंकि आदम ते हवा तो जो पाप आया, उस पाप की कीमत किसने चुकाई है, वही जान सकते हैं जो यहोवा परमेश्वर ने चुने हुए, जिन्हां उत्ते पिता ने प्रकट किया अते जिन्हां ने यीशु मसीह को रिसीव किया। क्योंकि
जो यीशु मसीह ते विश्वास करते वही जान सकते हैं कि उसने अपने लोगों की खातर अपना ब्लड बहाया। उसने करने लिए उसने सारी दुनिया के पापों की खातर, लोगों के पापों की खातर, मनुष्य के पापों की खातर उसने मार खाती कोड़ियां दी। उसने लहू बहाया। लहू की एक बूंद उसकी शिफा देती है, वो जीवन देती है। और एक कोड़ा मनुष्य को शिफा देता, चंगाई देता है। हालेलुया। बहुत लोग या जो यीशु मसीह को जानते हुए भूल जाते हैं कि जो हवा परमेश्वर ने एक लौता पुत्र जो धरती पे भेजा यीशु मसीह ही है। बहुत लोग यीशु मसीह को जानते हुए भी अज्ञानता दे विच फसे रहते हैं, पाप दे विच फसे रहते हैं। ऐ परमेश्वर के लोगों अपना मन फिराओ। यहोवा आखदा है स्वर्ग दा राज नेड़े आ। उसके वचन ही यहोवा है, क्योंकि यहोवा ही परमेश्वर है। वही पिता पुत्र ते पवित्र आत्मा है। ऐ संसार के लोगों मैनू परमेश्वर ने इसलिए चुनिया, मेरी वाइफ को, मेरे बच्चों को। उसने सानू अपने दास बनाया, सानू नियुक्त किया कि असि ते लोगों को वापस लाइए। असी जो पुकारते हैं, जो मैसेज लैके आने हैं यहोवा दा, शुभ समाचार प्रचार वाला वचन लैके आने हैं, यहोवा दे वल्लों भेजे गए हैं। बल्कि असी ही नहीं, तुसी सब जो प्रचार जो वचन सुन रहे हैं, यहोवा दे चुने हुए लोग, यहोवा दे भेजे हुए हैं। यहोवा आखदा मत्ती 10 अध्याय 7 वर्ष में लिखा, उसने क्या, जाओ अते शुभ समाचार सुनाओ कि स्वर्ग दा राज नेड़े आ। उसने एक नु नहीं 12 दे 12 ही चेले सी, सबना नु क्या, जो भी यीशु मसीह ने चुन लिया उन्हें सबना नु क्या अते अधिकार दिया, जाओ ते शुभ समाचार सुनाओ। ऐ यहोवा दे लोगों, ऐ परमेश्वर दे लोगों, मैं थानू आखदा मैं यहोवा आखदा है कि जाओ अते शुभ समाचार करो अते उसदे लोकां नू लिया। क्योंकि जिस तरह उसने सानू चुनिया उसी तरह उसने थानू सबना नू चुनिया ते संसार दे विच वखरा कर लिया वा। जिस तरह उसने साडे पापां दी मार अपने उत्ते खाधी, कोड़े खाधे, उसने थाडे सबना दी मार खाधी ते कोड़े खाधे ते अपना लहू बहाया। उसदी दुखां दे ना भुलना। तुसी जो चुने गए हैं, अनंत दे जीवन दे लिए चुने गए हैं। अज दी गल्लां भी डूंघियां हैं यहोवा दे वल्लों, क्योंकि मैं कुछ नहीं हाँ। मैं तो एक भी शब्द ना बोल पावांगा उसकी हजूरी तो बिना। मैं तो एक कदम ना चल पावांगा यहोवा के बिना, क्योंकि यहोवा दी आत्मा ही है जो अपने दासां अपने लोकां नू चुन के संसार दे विच वखरा कर लैंदी है। मैं पापी ते गुनहगार इंसान सी, जो यहोवा ने चुनिया वखरा किया ते अपने पुत्र दे लहू दे वसीले नाल जीवन दिता। उसके कोड़ियां दी मार खाण दे नाल असीं शिफा पाई। यहोवा ने मैनूं 2012 दे विच चुन लिया सी, पर पाप दे कारण, अन आज्ञा दे कारण मैं यहोवा दे वचनां दी पालना नहीं कर पा रहा सी। पर जो हुण यहोवा ने चुनिया वखरा किया, फिर पापा तो माफ किया, फिर उसने मेरे ते दया की कि कुलदीप मैं तेन जिस लिए चुनिया तो काम कर। कुलविंदर मैं जिस कमां दे तेन चुनिया तुसीं उस काम करो। यहोवा ने अपने लोगों को इसलिए चुनिया कि जाओ ते शुभ समाचार सुनाओ कि स्वर्ग दा राज नेड़े आ। तो बहुत लोग यीशु मसीह नूं जानदे होए उसकी हजूरी तो बचते आ, संसारिक कम्मां दे विच ज़्यादा ध्यान रखते आ। जानते हुए भी उसके कम्मां नूं नहीं करते, जानते हुए भी उसनूं नहीं जान सकते, क्योंकि उस संसारिक कम्मां विच फस जाते हैं। यहोवा आखदा है धन ने वो लोग जो यहोवा दा डर रखते हैं। यहोवा दा डर ही बुद्धि दा मूल है। उसने मैनूं चुनिया तुहाडे ले भेजा, क्योंकि संसार के लोगों के वास्ते ही उसने मैनूं चुनिया वा कि जाओ जाकर शुभ समाचार सुनाओ। मैं जो बोल रहा वहाँ मैं आप नहीं, क्योंकि परमेश्वर तो बिना मैं उसका वचन नहीं सुना सकता, उसकी आत्मा तो बिना कोई भी नहीं सुना सकता। जिन्ना चर परमेश्वर की दया कृपा अनुग्रह की सामर्थ नहीं हो जाती,
ਉਹਦੀ ਕਰੁਣਾ ਨਹੀਂ ਉਤਰ ਆਉਂਦੀ ਉਸ ਇਨਸਾਨ ਦੇ ਉੱਪਰ, ਦੀ ਪਵਿੱਤਰ ਆਤਮਾ ਨਹੀਂ ਉਤਰ ਆਉਂਦੀ, ਉਹ ਪਰਮੇਸ਼ਵਰ ਦਾ ਵਚਨ ਸ਼ੁਭ ਸਮਾਚਾਰ ਨਹੀਂ ਸੁਣਾ ਸਕਦਾ। ਇਹ ਪਰਮੇਸ਼ਵਰ ਦੇ ਲੋਕੋ ਅੱਜ ਮੰਗੋ ਤਾਂ ਜੋ ਹਵਾ ਤੁਹਾਨੂੰ ਸਾਮਰਥ ਨਾਲ, ਗ੍ਰੇਸ ਨਾਲ ਭਰੇਗਾ ਤਾਂ ਕਿ ਤੁਸੀਂ ਉਹਦੇ ਕੰਮਾਂ ਨੂੰ ਕਰੋ, ਉਹਦਾ ਸ਼ੁਭ ਸਮਾਚਾਰ ਸੁਣਾਓ ਤੇ ਆਪਣੇ ਪਾਪਾਂ ਤੋਂ ਮਨ ਨਾ ਫਿਰਾਵੋ, ਕਿਉਂਕਿ ਯਹੋਵਾ ਪਰਮੇਸ਼ਵਰ ਦਾ ਸਵਰਗ ਦਾ ਰਾਜ ਨੇੜੇ ਆ। ਤੁਸੀਂ ਜੋ ਸੰਸਾਰ ਦੇ ਵਿੱਚ ਦੇਖ ਰਹੇ ਆ, ਜੋ ਹੋ ਰਿਹਾ, ਯਹੋਵਾ ਆਖਦਾ ਹੈ ਉਸਦੇ ਆਉਣ ਦਾ ਸਮਾਂ ਨੇੜੇ ਆ, ਕਿਉਂਕਿ ਸੱਚਮੁੱਚ ਯਹੋਵਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਹੀ ਪਿਤਾ ਦੇ ਸੱਜੇ ਹੱਥ ਬੈਠਾ ਹੈ ਤੇ ਪਿਤਾ ਯਹੋਵਾ ਪਰਮੇਸ਼ਵਰ ਨੇ ਸਭ ਕੁਝ ਉਹਦੇ ਹੱਥਾਂ ਵਿੱਚ ਸੌਂਪ ਦਿੱਤਾ। ਥੈਂਕ ਯੂ ਫਾਦਰ। ਆਓ ਆਪਾਂ ਵਚਨ ਨੂੰ ਪੜ੍ਹਦੇ ਹਾਂ, ਉਸ ਤੋਂ ਬਾਅਦ ਵਿੱਚ ਆਪਾਂ ਪਰਮੇਸ਼ਵਰ ਦੀ ਇਸ ਤਰ੍ਹਾਂ ਹਜ਼ੂਰੀ ਵਿੱਚ ਬਣੇ ਰਹਾਂਗੇ, ਵਚਨ ਨੂੰ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ। ਪਰਮੇਸ਼ਵਰ ਯਿਸੂ ਮਸੀਹ ਕੀ ਆਖਦੇ ਨੇ, ਤੁਸੀਂ ਇਹਨਾਂ ਛੋਟਿਆਂ ਵਿੱਚੋਂ ਕਿਸੇ ਨੂੰ ਘਟੀਆ ਨਾ ਸਮਝਣਾ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਨਾਂ ਦੇ ਦੂਤ ਸਵਰਗ ਵਿੱਚ ਮੇਰੇ ਪਿਤਾ ਦੇ ਦਰਸ਼ਨ ਸਦਾ ਕਰਦੇ ਰਹਿੰਦੇ ਹਨ। ਕਿਹੜੇ ਲੋਕ? ਹਾਲੇਲੂਇਆ, ਉਹ ਲੋਕ ਜਦੋਂ ਯਹੋਵਾ, ਜਦੋਂ ਯਿਸੂ ਮਸੀਹ ਸੰਸਾਰ ਦੇ ਵਿੱਚ ਮਨੁੱਖ ਦਾ ਪੁੱਤਰ ਬਣ ਕੇ ਆਏ। ਅੱਜ ਦੇ ਵਚਨ ਨੂੰ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ। ਜਦੋਂ ਯਿਸੂ ਮਸੀਹ ਮੰਦਰ ਦੇ ਵਿੱਚ ਪ੍ਰਚਾਰ ਕਰ ਰਹੇ ਸੀ, ਲੋਕਾਂ ਨੂੰ ਦੱਸਦੇ ਹੁੰਦੇ ਸੀ, ਉਹ ਲੋਕਾਂ ਨੂੰ ਜਾ ਕੇ ਚੰਗਾ ਕਰਦੇ ਸੀ। ਬਹੁਤ ਲੋਕ ਯਿਸੂ ਮਸੀਹ ਦੇ ਪੱਲੇ ਨੂੰ ਛੂਹ ਕੇ ਚੰਗੇ ਹੋ ਗਏ। ਹਾਲੇਲੂਇਆ, ਪਰਮੇਸ਼ਵਰ ਦੀ ਮਹਿਮਾ ਹੋਵੇ। ਪਰਮੇਸ਼ਵਰ ਆਖਦਾ ਯਹੋਵਾ ਯਿਸੂ ਮਸੀਹ, ਤੁਸੀਂ ਇਹਨਾਂ ਛੋਟਿਆਂ ਵਿੱਚੋਂ ਕਿਸੇ ਨੂੰ ਘਟੀਆ ਨਾ ਸਮਝਣਾ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਨਾਂ ਦੇ ਦੂਤ ਸਵਰਗ ਵਿੱਚ ਮੇਰੇ ਪਿਤਾ ਦੇ ਦਰਸ਼ਨ ਸਦਾ ਹੀ ਕਰਦੇ ਰਹਿੰਦੇ ਹਨ। ਇਹਨਾਂ ਦੇ ਦੂਤ, ਬਹੁਤ ਲੋਕ ਜੋ ਵੱਡੇ ਹੋਣ ਦੇ ਕਾਰਨ ਪਰਮੇਸ਼ਵਰ ਨੂੰ ਭੁੱਲ ਜਾਂਦੇ ਆ, ਜੋ ਛੋਟਿਆਂ ਲੋਕਾਂ ਦੇ ਉੱਤੇ ਅਤਿਆਚਾਰ, ਜੋ ਛੋਟਿਆਂ ਲੋਕਾਂ ਨੂੰ ਤੁੱਛ ਸਮਝਦੇ ਆ, ਉਹ ਆਖਦੇ ਆ ਸ਼ਾਇਦ ਜਿਹੜੇ ਹੋਰ ਲੋਕ ਜਿਹੜੇ ਪਰਮੇਸ਼ਵਰ ਨੂੰ ਵੀ ਮਹਿਮਾ ਕਰਦੇ ਮੰਨਦੇ ਆ, ਪਰ ਦੂਸਰੇ ਲੋਕਾਂ ਨੂੰ ਤੁੱਛ ਸਮਝਦੇ ਆ। ਪਰਮੇਸ਼ਵਰ ਆਖਦਾ ਹੈ ਉਸ ਸਪਨਾ ਦੇ ਧਰਤੀ ਦੇ ਉੱਤੇ ਆਇਆ, ਛੋਟੇ ਤੋਂ ਛੋਟਾ ਵੀ ਪਰਮੇਸ਼ਵਰ ਦਾ ਚੁਣਿਆ ਹੋਇਆ ਵਾ, ਕਿਉਂਕਿ ਜਿਸ ਨੂੰ ਪਰਮੇਸ਼ਵਰ ਨੇ ਚੁਣ ਲਿਆ ਤੇ ਵੱਖਰਾ ਕਰ ਲਿਆ, ਉਸ ਸਵਰਗ ਦੇ ਰਾਜ ਦਾ ਭਾਗੀ ਆ। ਪਰ ਜੋ ਪਰਮੇਸ਼ਵਰ ਦੀ ਆਗਿਆਕਾਰੀ ਕਰਦਾ, ਜੋ ਮੰਨਦਾ ਨਹੀਂ, ਉਹ ਪਰਮੇਸ਼ਵਰ ਦੇ ਲਾਇਕ ਨਹੀਂ ਆ। ਪਰਮੇਸ਼ਵਰ ਉਸ ਨੂੰ ਕੱਟ ਦਿੰਦਾ, ਕਿਉਂਕਿ ਯਿਸੂ ਮਸੀਹ ਆਖਦਾ ਮੈਂ ਹੀ ਹਾਂ ਅੰਗੂਰ ਦੀ ਬੇਲ, ਤਾਂ ਤੁਸੀਂ ਹੋ ਮੇਰੀਆਂ ਟਾਹਣੀਆਂ। ਅਤੇ ਯਹੋਵਾ ਪਰਮੇਸ਼ਵਰ ਇਸ ਦਾ ਮਾਲੀ ਆ, ਅਤੇ ਯਹੋਵਾ ਨੂੰ ਜੋ ਟਾਹਣੀ ਪਸੰਦ ਨਹੀਂ, ਜੋ ਫਲ ਨਹੀਂ ਦਿੰਦੀ, ਉਹ ਕੱਟ ਦਿੰਦਾ ਆ, ਤੇ ਸਦਾ ਦੇ ਵਾਸਤੇ ਅੱਗ ਦੇ ਵਿੱਚ ਝੋਕੀ ਜਾਂਦੀ ਆ। ਐ ਮੇਰੇ ਪਰਮੇਸ਼ਵਰ ਦੇ ਲੋਕੋ, ਐ ਮੇਰੇ ਭੈਣੋ ਤੇ ਭਰਾਵੋ, ਆਪਣੇ ਜੀਵਨਾਂ ਨੂੰ ਬਦਲੋ ਯਹੋਵਾ ਦੇ ਵਾਸਤੇ, ਉਹਦੀ ਮਹਿਮਾ ਦੇ ਵਾਸਤੇ, ਪ੍ਰਭੂ ਯਿਸੂ ਮਸੀਹ ਦੇ ਵਾਸਤੇ, ਕਿਉਂਕਿ ਉਸਨੇ ਤੁਹਾਡੇ ਲਈ ਦੁੱਖ ਸਹੇ, ਉਸਨੇ ਤੁਹਾਡੇ ਲਈ ਕੋੜੇ ਖਾਧੇ। ਉਹ ਸੰਸਾਰ ਦੇ ਵਿੱਚ ਆਇਆ ਇਸ ਲਈ ਕਿ ਇਹ ਸੰਸਾਰ ਦੇ ਲੋਕਾਂ ਦਾ ਪਾਪ ਖਤਮ ਹੋ ਜਾਵੇ। ਜੇਕਰ ਉਹ ਸੰਸਾਰ ਦੇ ਵਿੱਚ ਨਾ ਆਉਂਦਾ ਤਾਂ ਸੰਸਾਰ ਪਾਪੀ ਨਾ ਠਹਿਰਦਾ। ਇਹ ਯਿਸੂ ਮਸੀਹ ਦੇ ਹੀ ਵਚਨ ਆ। ਇਸ ਕਰਕੇ ਵਚਨਾਂ ਦੀ ਪਾਲਣਾ ਕਰੋ ਅਤੇ ਉਸਦੇ ਛੋਟੇ ਤੋਂ ਛੋਟੇ ਨੂੰ ਵੀ ਤੁੱਛ ਨਾ ਸਮਝਣਾ, ਸਭਨਾਂ ਨੂੰ ਪਿਆਰ ਕਰਨਾ। ਯਹੋਵਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੀ ਆਗਿਆ ਵਾ। ਪ੍ਰਭੂ ਯਿਸੂ ਮਸੀਹ ਕਹਿੰਦਾ ਕਿ ਮੇਰੀ ਤੁਹਾਨੂੰ ਇਹ ਆਗਿਆ ਵਾ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਪਰਮੇਸ਼ਵਰ ਦਾ ਇਹਨਾਂ ਦੇ ਜਿਹੜੇ ਸਵਰਗ ਦੂਤ ਆ, ਮੇਰੇ ਪਿਤਾ ਦੇ ਦਰਸ਼ਨ ਸਦਾ ਹੀ ਕਰਦੇ ਰਹਿੰਦੇ ਆ। ਜੋ ਜਿਨ੍ਹਾਂ ਦੇ ਕੋਲ ਘਰ ਨੇ, ਜੋ ਕੋਈ ਬੇਸਹਾਰਾ ਆ, ਉਹਨਾਂ ਨੂੰ ਬੇਸਹਾਰਾ ਨਾ ਸਮਝਣਾ। ਜਿਨ੍ਹਾਂ ਦੇ ਕੋਲ ਕੁਝ ਨਹੀਂ, ਉਹਨਾਂ ਨੂੰ ਦੇਵੋ, ਕਿਉਂਕਿ ਪਰਮੇਸ਼ਵਰ ਗਰੀਬ ਨੂੰ ਦੇਣਾ ਪਰਮੇਸ਼ਵਰ ਨੂੰ ਹੀ ਦੇਣਾ ਹੈ, ਅਤੇ ਜੋ ਪਰਮੇਸ਼ਵਰ ਨੂੰ ਦਿੰਦਾ ਆ, ਪਰਮੇਸ਼ਵਰ ਨੇ तमाम ਜ਼ਰੂਰਤਾਂ ਨੂੰ ਮੁਹੱਈਆ ਕਰਦਾ ਹੈ। ਅੱਗੇ 11 ਵਰਸ ਵਿੱਚ ਲਿਖਿਆ, ਮਨੁੱਖ ਦਾ ਪੁੱਤਰ ਗਵਾਚਿਆ ਹੋਇਆ ਨੂੰ ਲੱਭਣ ਆਇਆ ਵਾ। ਕੌਣ ਮਨੁੱਖ ਦਾ ਪੁੱਤਰ? ਕਿਸ ਦੀ ਗੱਲ ਹੋ ਰਹੀ ਆ? ਉਹੀ ਯਹੋਵਾ ਦਾ ਇਕਲੌਤਾ ਪੁੱਤਰ ਯਿਸੂ ਮਸੀਹ। ਉਹ ਮਨੁੱਖ ਦਾ ਪੁੱਤਰ ਬਣ ਕੇ ਧਰਤੀ ਦੇ ਉੱਤੇ ਆਇਆ। ਉਹ ਮਰੀਅਮ ਦੀ ਕੁੱਖ ਦੇ ਵਿੱਚ, ਉਹ ਮਰੀਅਮ ਦੀ ਕੁੱਖ ਦੇ ਵਿੱਚ ਪਵਿੱਤਰ ਆਤਮਾ ਦੇ ਦੁਆਰਾ ਪੈਦਾ ਹੋਇਆ। ਹਾਲੇਲੂਇਆ। ਉਹੀ ਯਿਸੂ ਮਸੀਹ ਹੈ ਜਿਸਨੇ ਲੋਕਾਂ ਦੀ ਖਾਤਰ, ਸੰਸਾਰ ਦੀ ਦੁਨੀਆ ਦੇ ਪਾਪਾਂ ਦੀ ਖਾਤਰ
लोकां दी खातर मार सही। 12 वर्ष ਵਿੱਚ ਲਿਖਿਆ, ਤੁਹਾਡਾ ਕੀ ਵਿਚਾਰ ਹੈ ਜੇਕਰ ਕਿਸੇ ਆਦਮੀ ਕੋਲ 100 ਭੇਡਾਂ ਹੋਣ, ਉਹਨਾਂ ਵਿੱਚੋਂ ਕਿਸੇ ਇੱਕ ਗਵਾਚ ਜਾਂਦੀ ਹੈ, ਉਹ ਆਦਮੀ ਕੀ ਕਰੇਗਾ? ਯਿਸੂ ਮਸੀਹ ਆਪਣੇ ਜਦੋਂ ਚੇਲਿਆਂ ਵਿੱਚ ਲੋਕਾਂ ਵਿੱਚ ਗੱਲਾਂ ਕਰਦੇ ਸੀ, ਉਹਨਾਂ ਨੂੰ ਦ੍ਰਿਸ਼ਟਾਂਤ ਵਿੱਚ ਗੱਲਾਂ ਕਰਦੇ ਸੀ, ਉਦਾਹਰਨਾਂ ਦੇ ਕੇ ਗੱਲਾਂ ਕਰਦੇ ਸੀ। ਤੇ ਕਈ ਵਾਰੀ ਉਹ ਸੱਚੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਹੋਈਆਂ ਸਨ ਉਹਨਾਂ ਦੇ ਬਾਰੇ ਦੱਸਦੇ ਸਨ। ਹਾਲੇਲੂਇਆ। ਯਹੋਵਾ ਪਰਮੇਸ਼ਵਰ ਮਹਾਨ ਹੈ, ਉਹਦੇ ਵਰਗਾ ਕੋਈ ਨਾ ਸੀ, ਨਾ ਕੋਈ ਹੈ ਤੇ ਨਾ ਕੋਈ ਹੋਣਾ ਹੈ। ਹਾਲੇਲੂਇਆ। ਤੁਹਾਡਾ ਕੀ ਵਿਚਾਰ ਹੈ? ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ, ਆਪਣੇ ਲੋਕਾਂ ਜਿਹੜੇ ਉਹਨਾਂ ਕੋਲ ਵਚਨ ਸੁਣਦੇ ਹੁੰਦੇ ਸੀ, ਉਸ ਸਮੇਂ ਦੀ ਗੱਲ ਹੈ ਜਦੋਂ ਯਿਸੂ ਮਸੀਹ ਸੰਸਾਰ ਦੇ ਵਿੱਚ ਮਨੁੱਖ ਦਾ ਪੁੱਤਰ ਬਣ ਕੇ ਆਇਆ। ਤੁਹਾਡਾ ਕੀ ਵਿਚਾਰ ਹੈ? ਯਿਸੂ ਆਖ ਰਿਹਾ, ਜੇਕਰ ਕਿਸੇ ਆਦਮੀ ਕੋਲ 100 ਭੇਡਾਂ ਹੋਣ, ਉਹਨਾਂ ਵਿੱਚੋਂ ਇੱਕ ਗਵਾਚ ਜਾਂਦੀ ਹੈ, ਉਹ ਆਦਮੀ ਕੀ ਕਰੇਗਾ? ਕਿ ਉਹ ਬਾਕੀ 99 ਨੂੰ ਪਹਾੜ ਉੱਤੇ ਚੜ੍ਹਦੀਆਂ ਛੱਡ ਕੇ ਉਸ ਗਵਾਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? ਉਹ ਇਸੇ ਤਰ੍ਹਾਂ ਹੀ ਕਰਦਾ, ਕਿਉਂਕਿ ਯਿਸੂ ਮਸੀਹ ਚੰਗਾ ਚਰਵਾਹਾ ਹੈ। ਹਾਲੇਲੂਇਆ। ਉਹ ਜਦੋਂ ਬਾਕੀ ਦੀਆਂ ਭੇਡਾਂ ਚਰ ਰਹੀਆਂ, ਜੋ ਭੋਜਨ ਖਾ ਰਹੀਆਂ ਆਤਮਿਕ, ਜੋ ਉਹਦੀ ਨਿਗਾਹ ਦੇ ਹੇਠ ਆ, ਜੋ ਗਵਾਚਦੀ ਨਹੀਂ ਆ, ਜਿੱਥੇ ਜੋ ਪਰਮੇਸ਼ਰ ਨੂੰ ਭਰੋਸਾ ਹੈ ਕਿ ਇਕੱਠੀਆਂ ਰਹਿਣਗੀਆਂ, ਉਹਨਾਂ ਨੂੰ ਸੰਭਾਲ ਕੇ ਰੱਖਦਾ। ਜੋ ਦੇਖ ਗਵਾਚ ਜਾਂਦੀ ਆ, ਉਹ 99 ਨੂੰ ਛੱਡ ਕੇ ਗਵਾਚੀ ਹੋਈ ਭੇਡ ਨੂੰ ਲੱਭਣ ਜਾਂਦਾ ਵਾ। ਰਿਸੀਵ ਕਰੋ ਜੀ ਸਭ ਜੋ ਗਵਾਚੇ ਹੋਏ ਆ, ਤੁਹਾਨੂੰ ਯਹੋਵਾ ਲੱਭ ਲਵੇਗਾ। ਤੁਸੀਂ ਲੱਭ ਗਏ ਯਹੋਵਾ, ਕਿਉਂਕਿ ਪਰਮੇਸ਼ਵਰ ਤੁਹਾਨੂੰ ਚੁਣ ਲਿਆ ਵਾ। ਹਾਲੇਲੂਇਆ। ਯਹੋਵਾ ਦੀ ਨਿਗਾਹ ਤੋਂ ਕੋਈ ਬਚ ਨਹੀਂ ਸਕਦਾ। ਹਾਲੇਲੂਇਆ। ਥੈਂਕ ਯੂ ਫਾਦਰ। ਯਾਦ ਕਰੋ ਰਾਜਾ ਦਾਊਦ ਨੂੰ, ਜਦੋਂ ਬੱਚਾ ਹੀ ਸੀ, ਵੀ ਭੇਡਾਂ ਹੀ ਚਰਾਉਂਦਾ ਸੀ। ਉਹ ਵੀ ਜਦੋਂ ਬੱਚਾ ਸੀ ਤਾਂ ਸ਼ੇਰ ਦੇ ਕੋਲੋਂ ਆਪਣੀਆਂ ਭੇਡਾਂ ਨੂੰ ਬਚਾ ਲੈਂਦਾ, ਕਿਉਂਕਿ ਯਹੋਵਾ ਦੀ ਸਾਮਰਥ ਸੀ, ਉਹਦੇ ਉੱਪਰ ਤਾਕਤ ਸੀ। ਉਸਨੇ ਪਾਲੂ ਨੂੰ ਮਾਰਿਆ, ਉਸਨੇ ਸ਼ੇਰ ਨੂੰ ਪਹਿਲਾਂ ਹੀ ਮਾਰ ਚੁੱਕਾ ਸੀ, ਪਰ ਉਹਦੇ ਭਰਾਵਾਂ ਨੇ ਵੀ ਵਿਸ਼ਵਾਸ ਨਾ ਕੀਤਾ, ਉਹਦੇ ਫੈਮਿਲੀ ਵਾਲੇ ਵੀ ਵਿਸ਼ਵਾਸ ਨਾ ਕਰ ਸਕੇ, ਕਿ ਉਹ ਨਾ ਜਾਣ ਸਕੇ ਕਿ ਯਹੋਵਾ ਪਰਮੇਸ਼ਵਰ ਦੀ ਸਾਮਰਥ ਆ ਦਾਊਦ ਦੇ ਉੱਤੇ। ਦਾਊਦ ਦੇ ਸਿਰ ਦੇ ਉੱਤੇ ਉਹਦਾ ਹੱਥ ਆ, ਅਤੇ ਜਿਸ ਦੇ ਉੱਤੇ ਯਹੋਵਾ ਪਰਮੇਸ਼ਵਰ ਦਾ ਬਲੀ ਹੱਥ ਆ, ਉਹ ਕਦੀ ਹਾਰ ਨਹੀਂ ਸਕਦਾ। ਉਸਨੇ ਸ਼ੇਰ ਦੇ ਕੋਲ ਆਪਣੀ ਭੇਡਾਂ ਨੂੰ ਬਚਾਇਆ, ਉਸਨੇ ਰਿਸ਼ ਪਾਲੂਆਂ ਦੇ ਕੋਲ ਆਪਣੀਆਂ ਭੇਡਾਂ ਨੂੰ ਬਚਾਇਆ, ਉਸਨੇ ਭੇਡੀਆਂ ਦੇ ਕੋਲ ਆਪਣੀਆਂ ਭੇਡਾਂ ਨੂੰ ਬਚਾਇਆ। ਇਸੇ ਤਰ੍ਹਾਂ ਚੰਗਾ ਚਰਵਾਹਾ ਸਾਡਾ ਯਿਸੂ ਮਸੀਹ ਆ, ਜੋ ਸਾਨੂੰ ਸ਼ੈਤਾਨ ਦੀਆਂ ਹਰ ਯੋਜਨਾਵਾਂ ਤੋਂ, ਚੁੰਗਲਾਂ ਤੋਂ ਬਚਾਉਂਦਾ ਵਾ। ਉਹਦੀਆਂ ਜੋ ਉਹ ਕਰਦਾ ਆ, ਸ਼ੈਤਾਨ ਜੋ ਇਨਸਾਨ ਨੂੰ ਚੁਰਾਉਣ ਦੀ ਕੋਸ਼ਿਸ਼ ਕਰਦਾ ਯਹੋਵਾ ਤੋਂ, ਉਹ ਮੁੜ ਉਹਨਾਂ ਨੂੰ ਵਾਪਸ ਲੈ ਆਉਂਦਾ ਵਾ ਸ਼ੈਤਾਨ ਦੇ ਹੱਥਾਂ ਦੇ ਵਿੱਚੋਂ ਛੁਡਾ ਕੇ। ਯਹੋਵਾ ਹੀ ਚੰਗਾ ਚਰਵਾਹਾ ਪਰਮੇਸ਼ਵਰ ਹੈ। ਯਾਦ ਕਰੋ ਜਦੋਂ ਤੁਸੀਂ ਦੁੱਖਾਂ ਵਿੱਚ ਕਿਤੇ ਸੀ, ਯਾਦ ਕਰੋ ਕਿਤੇ ਐਕਸੀਡੈਂਟ ਨੂੰ ਕੋਈ ਕਿਸੇ ਦਾ, ਯਾਦ ਕਰੋ ਕਿੱਦਾਂ ਪਰਮੇਸ਼ਰ ਤੁਹਾਨੂੰ ਚੁਣਿਆ ਇਸ ਸੰਸਾਰ ਦੇ ਵਿੱਚੋਂ, ਕਿਉਂਕਿ ਉਸ ਤੁਹਾਨੂੰ ਚੁਣਿਆ ਤੇ ਲੱਭ ਲਿਆ। ਤੁਸੀਂ ਗਵਾਚੀ ਹੋਈ ਭੇਡ ਦੀ ਤਰ੍ਹਾਂ ਆਪਣੇ ਕੋਲ ਲੈ ਆਉਂਦਾ, ਜਿਸ ਤਰ੍ਹਾਂ ਇੱਕ ਆਦਮੀ ਜਿਸ ਦੀਆਂ ਭੇਡਾਂ 100 ਵਿੱਚੋਂ ਗਵਾਚ ਗਈ ਤੇ ਉਸਨੇ ਉਹ 99 ਨੂੰ ਛੱਡ ਕੇ ਇੱਕ ਗਵਾਚੀ ਹੋਈ ਭੇਡ ਨੂੰ ਵਾਪਸ ਲਿਆਂਦਾ। ਅੱਗੇ ਵਰਸ ਵਿੱਚ ਲਿਖਿਆ ਵਾ, ਜਦੋਂ ਉਹ ਉਸ ਨੂੰ ਲੱਭ ਪਵੇਗੀ ਤਾਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਉਸ ਨੂੰ ਇਸ ਦਿਨ ਲਈ ਬਾਕੀ 99 ਦੀ ਬਜਾਏ ਜੋ ਨਹੀਂ ਗਵਾਚੀਆਂ ਸਨ ਜ਼ਿਆਦਾ ਖੁਸ਼ੀ ਹੋਵੇਗੀ। ਇਸੇ ਤਰ੍ਹਾਂ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਨਹੀਂ ਚਾਹੁੰਦਾ ਕਿ ਇਹਨਾਂ ਛੋਟਿਆਂ ਵਿੱਚੋਂ ਕੋਈ ਵੀ ਇੱਕ ਗਵਾਚੇ। ਹਾਲੇਲੂਇਆ। ਇਸੇ ਤਰ੍ਹਾਂ ਪਰਮੇਸ਼ਵਰ ਦੇ ਵਚਨ ਹੈ, ਪਰਮੇਸ਼ਵਰ ਜੀ ਨਹੀਂ ਚਾਹੁੰਦਾ ਜੋ ਕੋਈ ਉਹਦੇ ਰਾਹਾਂ ਤੋਂ ਭਟਕ ਜਾਂਦਾ ਆ, ਕੋਈ ਛੋਟੇ ਤੋਂ ਛੋਟਾ ਵੀ ਜਾਣ ਕਿਉਂ ਨਹੀਂ ਆ, ਪਰਮੇਸ਼ਵਰ ਦੀ ਰੱਖਿਆ ਕਰਦਾ ਆ। ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਚੰਗਾ ਚਰਵਾਹਾ ਆਪਣੀਆਂ ਭੇਡਾਂ ਦੀ ਰੱਖਿਆ ਕਰਦਾ ਵਾ, ਸਾਡਾ ਪ੍ਰਭੂ ਯਿਸੂ ਮਸੀਹ ਚੰਗਾ ਚਰਵਾਹਾ ਆ। ਉਹੀ ਆਪਣੀਆਂ ਭੇਡਾਂ
ਦੀ ਰੱਖਿਆ ਕਰਦਾ ਆ। ਆਪਾਂ ਸਭ ਜੋ ਦੀਆਂ ਭੇਡਾਂ ਆ, ਉਹਦੀਆਂ ਚੰਗੀਆਂ ਭੇਡਾਂ ਬਣ ਜਾਓ। ਉਸਦੀ ਆਵਾਜ਼ ਨੂੰ ਸੁਣੋ। ਉਹੀ ਚੰਗਾ ਚਰਵਾਹਾ ਆ, ਉਹੀ ਚੰਗਾ ਚਰਵਾਹਾ ਹੈ ਜੋ ਆਪਣੀਆਂ ਭੇਡਾਂ ਦੇ ਸਾਹਮਣੇ ਖੜਾ ਆ ਤੇ ਜੋ ਸ਼ੈਤਾਨ ਦੇ ਸਾਰੇ ਵਾਰਾਂ ਤੋਂ ਤੁਹਾਡਾ ਬਚਾਅ ਕਰਦਾ ਆ। ਦੁੱਖਾਂ ਤੋਂ, ਬਿਮਾਰੀਆਂ ਤੋਂ, ਪਰੇਸ਼ਾਨੀਆਂ ਤੋਂ, ਬੋਝਾਂ ਤੋਂ ਤੁਹਾਡਾ ਬਚਾਅ ਕਰਦਾ ਵਾ। ਹਾਲੇਲੂਇਆ। उसके वचना की पालना करो। सब जन अपनी अखां बंद करो जी हजूरी में इसी तरह बने रहना। हालेलुया। इन द नेम ऑफ द लॉर्ड जीसस क्राइस्ट सब जन उसकी हजूरी में इसी तरह बने रहो। पापा आज प्रार्थना में चलना कि हम मैं तुम्हारी प्रार्थना करूंगा। सब जन अपनी अखां बंद करना। इन द नेम ऑफ द लॉर्ड जीसस क्राइस्ट। थैंक यू फादर। सब जन जिहड़े तुसीं हजूरी में अपनी अखां बंद करो। आत्मा दे नाल भर जाओ। आज खुदावंदी याद करो उसके कोड़ियां दे लई, याद करो उसके दुखां दे लई, याद करो यीशु मसीह दे लई। यहोवा परमेश्वर आखदा है मैं ही वो परमेश्वर हाँ जिसने मूसा नूं चुनिया, जो मिस्र दे विच गया, जिसने यहोवा परमेश्वर दे हुक्मां दी पालना कीती अते मिस्रियां दे कोलों इजराइलियां नूं आजाद करवाया। यहोवा अपने लोकां नूं बचाउण दी खातर धरती दे उत्ते उतर आउंदा वा। हालेलुया। अज उसदी हजूरी विच इस तरह बने रहो। अपनी अखां बंद करो। इन द नेम ऑफ द लॉर्ड जीसस क्राइस्ट। उसदी हजूरी नूं महसूस करो। अज उसदी पवित्र आत्मा नूं महसूस करो। अज तुसीं फ्री होण जा रहे हैं हर बोझां तो, हर बीमारियां तो। इन द नेम ऑफ द लॉर्ड जीसस क्राइस्ट। यहोवा आखदा मैं ही वो परमेश्वर हाँ जिसने लाल सागर में दो भाग बंटिया। यहोवा आखदा है मैं ही वो परमेश्वर हाँ जिसने इजराइलियां नूं स्वर्ग दे विचों मन्ना बरसाया, खलाया ते भुख मिटाई। यहोवा आखदा है मैं ही वो परमेश्वर हाँ जिसने पहाड़ दे विचों चश्मे लगाए ते प्यास बुझाई इजराइलियां दी। यहोवा आखदा है मैं ही यहोशुआ दा परमेश्वर हाँ जिसने यरीहो दियां कंधां ढाईयां। यहोवा आखदा मैं ही वो परमेश्वर हाँ जिसने एलिया नबी दे द्वारा आग बरसाई। यहोवा आखदा है मैं ही वो परमेश्वर हाँ जिसने एलिया नूं कामां दे हत्थ रोटी भेजी। यहोवा आखदा है मैं ही वो परमेश्वर हाँ जिसने अलीशा नबी के द्वारा बड़ी महिमा प्रकट की थी। उसने मर्दियां को जी उठाया, उसने लोहा भी पानी लेते तार देता। हालेलुया। याद करो ते कमां नूं परमेश्वर दे लोको मन फिराओ अपना। यहोवा आखदा है और पवित्र आत्मा कह रही है मैनू मेरे लोकां नूं मोड़ लिया कुलदीप वापस। यहोवा ने मैनूं ये वाक कीता, वचन कीता कि कुलदीप मेरे लोकां नूं वापस मेरे वल मोड़ लिया। मैं जो तुहानूं दस रहा वां, जो मैं बोल रहा, मैं आप नहीं बोल रहा, पवित्र आत्मा मैनूं कह रहा वा ऐ परमेश्वर दे लोको मन फिराओ। यहोवा दे स्वर्ग दे राज दे भागी बनो, अनंत दे जीवन दे भागी बनो। ये संसार अनंत के जीवन का भागी नहीं है, उहदे स्वर्ग के राज के भागी बनो। यहोवा आखदा है मैं ही वो परमेश्वर हाँ जिसने हिजकिय्याह नबी के द्वारा सुखियां हड्डियां विच जान पाई। कोई है वो जिहा परमेश्वर जो सुखियां हड्डियां विच जान पा देवे? कोई है वो जिहा परमेश्वर जो पानी के उत्ते लोहा भी तार देवे? कोई है वजह परमेश्वर? ऐ परमेश्वर जो लोगों मन फिराओ, स्वर्ग दा राज नेड़े आ। यहोवा आखदा है मैं ही हां दाऊद दा परमेश्वर। परमेश्वर आखदा है ऐ परमेश्वर दे लोगों मन फिराओ। मैं तुहानूं आखदा वां यीशु मसीह दे नाम दे विच तुसीं सब जिन्हें जिन्हें मन फिराओगे, यहोवा की आवाज में सुनोगे, स्वर्ग के राज के भागी होवोगे। आज तुहानूं पवित्र आत्मा छूएगी,
ਤੁਹਾਡੇ ਲਈ ਪ੍ਰਾਰਥਨਾ ਸਪੈਸ਼ਲ ਤੁਸੀਂ ਉਹਦੀ ਗ੍ਰੇਸ ਔਰ ਅਨੋਇੰਟਿੰਗ ਨਾਲ ਉਹਦੇ ਮੱਸੇ ਦੇ ਹੇਠਾਂ ਉਹਦੀ ਹਜ਼ੂਰੀ ਦੇ ਹੇਠਾਂ ਯਹੋਵਾ ਆਖਦਾ ਆ ਉਸਨੇ ਜਿਸਾਇਆ ਨਬੀ ਦੇ ਦੁਆਰਾ ਵੱਡੀ ਮਹਿਮਾ ਪ੍ਰਗਟ ਕੀਤੀ। ਯਹੋਵਾ ਆਖਦਾ ਆ ਇਸ ਸੰਸਾਰ ਦੇ ਲੋਕੋ मैं तुहाडे वास्ते अपना एक लहदा पुत्र भी धरती दे उत्ते भेजा उसकी सुनो ऐ यहोवा परमेश्वर तेरी महिमा होवे। सब जन अपनी मन दे विच अपनी आत्मा दे विच प्रार्थना करो मंगो अज यहोवा दे कोलों कि ऐ परमेश्वर प्रभु यीशु मैं तेरे लहू दे हेठ आया मैं तेरे लहू दे हेठ आनी आ मैं अपने बच्चों अपने परिवार में यीशु मसीह के लहू के हेठ लेके आनी है क्योंकि यहोवा परमेश्वर ने अपने पुत्र के हाथों में सब कुछ सौंप दिता वा। धरती दे आकाश का मालिक यहोवा परमेश्वर जो मूसा का परमेश्वर जो अब्राहम इसहाक ते याकूब का खुदा है वही दुनिया का मालिक है। उसने इज़राइल में अपना विरसा करके चुनिया ऐस संसार के लोग को उसने तुहाडे ते दया की उसकी दया ते भलाई नूं ना भुलना। ऐ परमेश्वर के लोग को यीशु मसीह दे विश्वास करो और तुसी उसकी हजूरी दे विच अपने मन फिराओ पापा तो मुड़ो। यहोवा आखदा आ मुझे स्वर्ग दा राज नेड़े आ। यीशु मसीह ने तुहाडे पापा दी मार खाधी उसने सचमुच तुहाडे गम अपने ऊपर ले लिया तां नवां जीवन बख्शिया वा। यीशु मसीह ने तुहाडे लिए कोड़े खाधे आ। याद करो कि कोड़ियां दे लई याद करो कि लहू दी इक बूंद दे लई याद करो उस पानी दे सिरके दे लई कि उसने पानी दा सिरका पीना तुहाडे पापा दी खातर। ऐ परमेश्वर दे लोग को मुड़ो ते मन फिराओ स्वर्ग दा राज नेड़े आ। याद करो कि कंडियां दे ताज दे लई उसने अपने सिर दे उत्ते कंडियां दा ताज रखवाया अते अपने सिर दे उत्ते उसने कंडियां दा ताज रखवा लिया लोगों तुहाडे पापा दी खातर। अते उसने अपने लोकां दे उत्ते अपनी महिमा ते आदर दा ताज रखया। ऐ परमेश्वर दे लोगों याद करो उसदे वचनां नूं उसदे वचन दसदे हन कि उसने अपने लोकां दे उत्ते अपनी महिमा ते आदर दा ताज रखया। उसने मनुख दे सिर ते अपनी महिमा ते आदर दा ताज रखया वा अते संसार दी सब चीजां उसने मनुख दे हेठ कीतियां वा। सब हवा दे पंछी जंगलां दे जानवर समुद्र दियां मच्छियां सब उसने मनुख दे हेठ कीतियां। मनुख की नहीं कर सकदा उसने सब कुछ मनुख दे पैरां हेठ कीता वा। यीशु मसीह ने तुहाडे पापा दी खातर मार खाधी है वो तुहाडे लिए सलीब चक के तुरिया वा। वो डिगदा टहंदा ठेडे खांदा जांदा। याद करो यरूशलेम दे विच इज़राइल दे यीशु मसीह ने तुहाडे लिए पापा दी खातर अपने आप नूं कुर्बान कीता वा। परमेश्वर दे लोको याद करो कि उसदी हज़ूरी विच बने रहो। इस तरह देखो यीशु मसीह किदां तुरिया जा रहा सी उसदे कोड़ियां दे उसदे बदन दे लई धन्नवाद करो। उसदे लहू दे हेठ आओ उसदी सलीब दे हेठ आओ अते अपने आप नूं नीवां करो क्योंकि जो यहोवा नूं समर्पित कर दिंदा वा यहोवा ओहदी रखिया करदा है। In the name of the Lord Jesus Christ यीशु मसीह नूं याद करो उसने 5 रोटियां ते 2 मच्छियां दे नाल 5000 नूं रजाया। याद करो पानी दियां लहरां दे उत्ते तुरिया। याद करो उसने डुबदे पतरस नूं बचाया। याद करो उसने संसार में जाके अपनी बड़ी महिमा नूं प्रगट किया। उसने लाजर नूं 4 दिनां दे मुर्दियां विचों जी उठाया जिंदा किया। वो बड़ा जात ते महान परमेश्वर है। उसने 12 साल की जो बेटी सी मर चुकी सी जी उठाई। उसने एक मां दा इकलौता पुत्र जो अर्थी ते लेटिया होया सी जो कब्रां विच दफनाउण जा रहा सी यीशु मसीह ने जी उठाया क्योंकि वही पुनरुत्थान दे जीवन है। कोई नहीं है जो मरिया होया नूं जिंदा कर सके।
प्रभु का वचन आखदा वा प्रभु का वचन सुन के मुर्दे भी जिंदा हो जाते हैं, क्योंकि जो हवा ही वचन है वही आद अल्फा ते ओमेगा है। उसने अपने शब्द द्वारा सब कुछ बनाया। याद करो उसने आदम ते हवा ने बनाया, फिर भी उसने आदम ते हवा ने नाश ना किया। उन्होंने मुड़ अपने स्वर्ग राज विच वापस लेके आउंदे लई अपना इकलौता पुत्र यीशु मसीह धरती दे उत्ते घल्लिया वा तुहाडे पापां दे वास्ते। फिर क्यों उसने किसे भलाई नूं भुल्लदे आ? ऐ परमेश्वर दे लोको, याद करो उसने तुहाडे पापां दी मार खाधी। उसने अन्नियां नूं देखण लाया, लंगड़ियां नूं चलण लाया, मुर्दियां नूं जी उठाया। याद करो उसदी बड़े कम्मां दे लई, याद करो उसदी महिमा नूं। वो अत बड़ा ते महान परमेश्वर आ, वो आद्या वो अंत्य वो अल्फा या ओमेगा आ। मैं तुहानूं आखदा वां जो ये सच आ, जो हवा दे स्वर्ग दा राज नेड़े आ। आज अपने पापों तो गुनाहों तो माफी मंगो। आज पवित्र आत्मा नाल भर जाओ इन द नेम ऑफ द लॉर्ड जीसस क्राइस्ट। आज उसकी हजूरी नाल भर जाओ। आज वादा कर लो, जिन्हें जने वादा करने के आज तुसी आज ब्लेस या बरकत पवित्र आत्मा दा आज भर देगी। और तुम्हारे दुख बीमारियां परेशानियां सब खत्म हो जाएंगे। हालेलुया इन द नेम ऑफ द लॉर्ड जीसस क्राइस्ट। याद करो तुहाडे पापा दी खातर मुर्दियां दे विच रहा, कब्र दे विच रहा, तीए दिहाड़े फिर मुर्दियां विचों जी उठिया। याद करो वो 40 दिन धरती ते जीउंदा रहा वा। कोई इहो जिहा है जो जी उठण तो बाद विच भी 40 दिन जीउंदा रहे? याद करो उसदे चेलियां नूं, याद करो उसदे चेले थोमा नूं। उसने कहा यहोवा, उसने कहा जिन्ना चਿਰ मैं प्रभु यीशु मसीह दे हत्थां विच ਉਂਗਲੀਆਂ ना पा के देख लवांगा, जिन्ना चਿਰ ਉਹਦੀ ਅੱਖੀ ਵਿੱਚ ਪੰਜਾ ना पा के देख लवांगा, विश्वास ना करांगा। प्रभु यीशु मसीह ने अपने चेलियां दे विच उਸੇ तरह भी दर्शन दिता। ਉਹਨਾਂ ਨੂੰ ਕਿਹਾ ਤੋਮਾ आ मेरे छू, ਉਂਗਲੀਆਂ पा मेरे हत्थां दे विच, पा मेरी ਅੱਖੀ ਦੇ ਵਿੱਚ ਪੰਜੇ ਨੂੰ। ਤੋਮਾ रोया, ओ माय लॉर्ड, ओ माय गॉड, तू मेरा प्रभु है, तू मेरा परमेश्वर है। इन द नेम ऑफ द लॉर्ड जीसस क्राइस्ट सब जन दी हजूरी नाल भर जाओ। आज दी बड़ी परमेश्वर दी ग्रेस दे हेठा जिन्ने जने तुसी आज रिसीव करोगे, आज तुसी ब्लेस होगे इन द नेम ऑफ द लॉर्ड जीसस क्राइस्ट। आज जिन्ने जन तुसी पहली बार जो दी हजूरी विच, जिन्ने जन तुसी देख रहे दुनिया दे कोने कोने जो दी हजूरी विच और प्रचार दे वचन सुन रहे सी, ओदी हजूरी विच जो बैठे हैं, जो खड़े हैं, जो अपने घरां दे विच हैं, जो तुसी किते भी हैं, आज तुसी ब्लेस हैं। आज परमेश्वर आत्मा दा नशूर होगा। जिन्ने दी हजूरी विच भरना मंगदे आ, सब जन अपनी अखां बंद करो। आज सौंप दो अपने आप नूं प्रभु यीशु मसीह दे हत्थां विच सौंप दो। आज वादा कर लो कि परमेश्वर हुण मैं हुण कदी पाप ना करांगा, ना पाप करांगी। मैं तेरे वचनां दे अनुसार चलांगा, मैं तेरे वचनां दे अनुसार चलांगी। वादा कर लो आज परमेश्वर दे नाल ते मन फिराओ, क्योंकि स्वर्ग दा राज नेड़े आ। होरां लोकां नूं भी परमेश्वर दे शुभ समाचार दे बारे दसो, ओदा प्रचार करो। जिस तरह उसने सानू चुनिया वा, उसने तुहानू सबना नूं चुनिया वा। आज परमेश्वर दी हस्से नूं रिसीव करो, ओदी हजूरी नूं रिसीव करो आज इन द नेम ऑफ द लॉर्ड जीसस क्राइस्ट। मैं प्रभु यीशु के नाम में तुहानू आज ब्लेस कर दवां ते बरकत दे दवां। हालेलुया इन द नेम ऑफ द लॉर्ड जीसस क्राइस्ट। आज तुसीं सब ब्लेस इन द नेम ऑफ द लॉर्ड जीसस क्राइस्ट। मैं तुहाडे परिवार नूं, तुहाडे बच्चों नूं, गड्डियां कारां नूं, हर चीज नूं तुहाडे जीवन संबंधित आ तुहाडे लहू विच कवर करदा वां। सब जन अपनी अखां बंद करो, परमेश्वर दी हजूरी नूं महसूस करो अते अपने हाथ ऊपर उठाओ। तुसीं बैठे आ, खड़े आ, जिथे भी किते दुनिया के कोने कोने विच भी क्यों नहीं हो, अपने हत्थां नूं उठाओ। तेरी हजूरी विच आ, अपने हाथ उठाओ। आप जो सौंप दो प्रभु यीशु मसीह नूं
पवित्र आत्मा का आज छू जा रहा है in the name of the Lord Jesus Christ. Touch in the name of the Lord Jesus Christ. Touch in the name of the Lord Jesus Christ. Touch in the name of the Lord Jesus Christ. In the name of the Lord Jesus Christ. Received in the name of the Holy Ghost. पवित्र आत्मा ने receive करो अपनी बॉडियां दे विच, receive करो अपनी बॉडियां दे विच, पवित्र आत्मा दे नाल भर जाओ, receive in the name of the Lord Jesus Christ. अपनी चंगाई को receive करो आज, be healed in the name of the Lord Jesus Christ. यीशु मसीह नाम में चंगे हो जाओ, हर बोझ, हर बीमारी, हर परेशानी आज तेरी बॉडियां में छड़ के जावे. Be healed in the name of the Lord Jesus Christ. Touch in the name of the Lord Jesus Christ. Touch in the name of the Lord Jesus Christ. Touch in the name of the Lord Jesus Christ. Be healed in the name of the Lord Jesus Christ. Be healed, be healed, be healed every sickness, every sickness. Be healed right now. Be healed in the name of the Lord Jesus Christ. यीशु के नाम में चंगे हो जाओ, हर बोझ, हर परेशानी यीशु में दे दो. Be healed in the name of the Lord Jesus Christ. जिन्हें जन तुसी प्रभु यीशु मसीह की हजूरी विच तुसी सब ब्लेस आज तुहाडे मसीह दे ने तुसी ओदे अभिषेक दी ग्रेस दी सामर्थ दे हेठ जिन्हें जन तुसी आज दुनिया दे कोने-कोने विच जो परमेश्वर दे वचन दे विच ओदी हजूरी विच बने हुए हैं. तुसी सब ब्लेस तुसी सब बरकत वाले हैं परमेश्वर दे लोगों. तुसी सब ब्लेस ओदे मसीह दी हजूरी ओदे हेठ हैं. तुसी received in the name of the Lord. Holy Ghost, Holy Ghost, Holy Ghost. Received Holy Ghost. Receive करो पवित्र आत्मा अपनी बॉडियां दे विच ते भर जाओ आत्मा दे विच आज. Touch in the name of the Lord Jesus Christ. Touch in the name of the Lord Jesus Christ. Received in the name of the Lord Jesus Christ. अपने चंगाई को रिसीव करो, अपने बिजनेस को रिसीव करो आज, अपनी बरकत को रिसीव करो आज, अपने मसीह को रिसीव करो आज. आज प्रार्थना दे जीवन को रिसीव करो. अपने तुहाडे विच प्रार्थना दा जीवन आ रहा वा जो आज ऑनलाइन प्रचार सुन के हजूरी दे विच आ. परमेश्वर दी तुहाडा प्रार्थना जीवन बदलण जा रहा वा. आज जिन्ने जनवरी हजूरी विच सब ब्लेस हैं. तुसी सब मसीह दे हेठ received in the name of the Lord Jesus Christ. मैं संसार दे विच अंधकार दी शक्तियां जो तुहाडे खिलाफ है, शैतान दी आत्मावां जो तुहाडे खिलाफ है, लड़ाई दियां, बोझ दियां, परेशानी दियां, कमजोरी दियां, नशे दियां डिस्कनेक्ट करदा वा तुहाडी जीवन ते बॉडियां तो. Received in the name of the Lord Jesus Christ. Received in the name of the Lord Jesus Christ. Received in the name of the Lord Jesus Christ. Received in the name of the Lord Jesus Christ. मैं अग दिना, मैं शरण दिना, मैं शैतान दियां सारियां योजनावां तुहाडे परिवार ते तुहाडे बच्चों तो अज खत्म होईयां यीशु दे नाम दे विच. तुहाडी मैरिज लाइफ ब्लेस अज. तुसी मसीह दे हेठ, तुसी ग्रेस दे हेठ, तुहाडा बिजनेस ब्लेस है. तुहाडे सब रोग खत्म हो गए अज. तुसी ब्लेस है,
ਤੁਸੀਂ ਬਰਕਤ ਵਾਲੇ ਆ। ਮੈਂ ਕਿਹਾ ਤੁਸੀਂ ਅੱਜ ਚਮਕੋਗੇ ਯਿਸੂ ਦੇ ਨਾਮ ਦੇ ਵਿੱਚ। ਅੱਜ ਤੁਸੀਂ ਗ੍ਰੇਸ ਉਹਦੀ ਸਾਮਰਥ ਦੇ ਹੇਠ ਆ। ਕੱਲ ਦੀ ਰੋਸ਼ਨੀ, ਕੱਲ ਦਾ ਉਜਾਲਾ ਤੁਹਾਡੇ ਲਈ ਇੱਕ ਵੱਖਰੀ ਸਾਮਰਥ, ਵੱਖਰੀ ਗ੍ਰੇਸ ਲੈ ਕੇ ਆ ਰਿਹਾ ਵਾ। ਤੁਹਾਡੇ ਪ੍ਰਾਰਥਨਾ ਦੇ ਜੀਵਨ ਵਿੱਚ ਚੇਂਜਿੰਗ ਆ ਰਹੀ ਆ। ਤੁਸੀਂ ਵਧੋਗੇ, ਸ਼ੈਤਾਨ ਦੀਆਂ ਸਭ ਯੋਜਨਾਵਾਂ ਨੂੰ ਕੁਚਲੋਗੇ ਆਪਣੇ ਪੈਰਾਂ ਥੱਲੇ। ਸੱਪਾਂ ਦੇ ਵਿਸ਼ਵਾਸ ਤੁਸੀਂ ਕੁਚਲੋਗੇ ਆਪਣੇ ਪੈਰਾਂ ਥੱਲੇ। ਮੈਂ ਕਿਹਾ ਯਹੋਵਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਤੁਸੀਂ ਸਭ ਬਲੈਸ in the name of the Lord Jesus Christ। ਤੁਸੀਂ ਸਭ ਬਰਕਤ ਵਾਲੇ ਆ। ਅੱਜ ਉਹਦੀ ਹਜ਼ੂਰੀ ਦੇ ਵਿੱਚ ਇਸੇ ਤਰ੍ਹਾਂ ਉਹਦੀ ਆਤਮਾ ਨਾਲ ਭਰਦੇ ਜਾਓ, ਭਰਦੇ ਜਾਓ, ਭਰਦੇ ਜਾਓ in the name of the Lord Jesus Christ। ਮੈਂ ਯਹੋਵਾ ਪਰਮੇਸ਼ਰ ਨਾਮ ਵਿੱਚ ਤੁਹਾਨੂੰ ਬਲੈਸ ਕਰਦਾ ਹਾਂ in the name of the Lord Jesus Christ। ਤੁਸੀਂ ਸਭ ਬਲੈਸ ਆ, ਬਲੈਸ ਆ। ਮੈਂ ਕਿਹਾ in the name of the Lord Jesus Christ। Thank you Jesus। ਤੁਹਾਡੇ ਪਰਿਵਾਰ, ਤੁਹਾਡੇ ਬੱਚੇ ਬਲੈਸ ਆ, ਤੁਹਾਡਾ ਬਿਜ਼ਨਸ ਬਲੈਸ ਆ। ਅੱਜ ਤੋਂ ਮੈਂ ਕਿਹਾ received, how many people received in the name of the Lord Jesus Christ। ਕਿੰਨੇ ਜਣੇ ਆ ਜੋ ਆਪਣੇ ਬਿਜ਼ਨਸ ਦੇ ਵਾਸਤੇ ਪ੍ਰਾਰਥਨਾ ਕਰ ਰਹੇ ਸੀ। ਤੁਹਾਡਾ ਉੱਤਰ ਤੁਹਾਨੂੰ ਮਿਲਣ ਜਾ ਰਿਹਾ। ਤੁਹਾਡਾ ਬਿਜ਼ਨਸ ਬਲੈਸ ਆ, ਤੁਹਾਡੇ ਬੱਚੇ ਬਲੈਸ ਆ, ਤੁਹਾਡੀ ਮੈਰਿਜ ਲਾਈਫ ਅੱਜ ਤੋਂ ਬਲੈਸ ਆ। ਜਿੰਨੇ ਜਣੇ ਯਹੋਵਾ ਪਰਮੇਸ਼ਰ ਤੇ ਵਿਸ਼ਵਾਸ ਕਰ ਰਹੇ ਆ ਕਿ ਪ੍ਰਭੂ ਯਿਸੂ ਜੀ ਨੇ ਸਾਡੇ ਬਿਜ਼ਨਸ ਨੂੰ ਬਲੈਸ ਕਰ ਦਿੱਤਾ, ਅੱਜ ਤੁਸੀਂ ਬਲੈਸ ਆ। ਜਿੰਨੇ ਜਣੇ ਆਤਮਾ ਦੇ ਨਾਲ ਭਰ ਗਏ ਆ ਤੁਸੀਂ ਸਭ ਬਲੈਸ ਆ। ਜਿੰਨੇ ਜਣੇ ਨੇ ਹੀਲਿੰਗ ਨੂੰ ਰਿਸੀਵ ਕੀਤਾ ਤੁਸੀਂ ਚੰਗੇ ਆ, ਤੁਸੀਂ ਚੰਗੇ ਹੋ ਚੁੱਕੇ ਆ। ਜਿੰਨੇ ਜਣਿਆਂ ਨੇ ਆਪਣੀ ਮੈਰਿਜ ਲਾਈਫ ਦੇ ਵਾਸਤੇ ਪ੍ਰਾਰਥਨਾ ਕੀਤੀ, ਤੁਹਾਡੀ ਮੈਰਿਜ ਲਾਈਫ ਬਲੈਸ ਹੈ। ਅੱਜ ਤੋਂ ਮੈਂ ਕਿਹਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਤੁਸੀਂ ਬਲੈਸ ਆ। ਮੈਂ ਤੁਹਾਨੂੰ ਬਲੈਸ ਕਰਦਾ ਕਿ ਹਮਾਰਾ ਦਾਸ ਹੋਣ ਦੇ ਨਾਤੇ ਤੁਸੀਂ ਬਲੈਸ ਆ। ਤੁਹਾਡੇ ਬੱਚੇ ਬਲੈਸ ਆ, ਤੁਸੀਂ ਬਰਕਤ ਵਾਲੇ ਆ। ਮੈਂ ਕਿਹਾ ਜੋ ਤੁਸੀਂ ਯਹੋਵਾ ਦੇ ਚੁਣੇ ਜੋ ਹੋਏ ਆ, ਤੁਸੀਂ ਸਭ ਬਲੈਸ ਆ in the name of the Lord Jesus Christ। ਪਰਮੇਸ਼ਰ ਦਾ ਮਤ ਡਰਿਓ, ਮੈਂ ਤੁਹਾਡੇ ਸੰਗ ਹਾਂ। ਯਹੋਵਾ ਆਖਦਾ ਆ ਮਤ ਡਰ। Every time I am with you, every time I am with you my child। ਯਹੋਵਾ ਆਖਦਾ ਐ ਮੇਰੇ ਬੱਚਿਓ ਮੈਂ ਹਮੇਸ਼ਾ ਤੁਹਾਡੇ ਸੰਗ ਹਾਂ, ਤੁਸੀਂ ਨਾ ਡਰਿਓ। Holy Spirit tell me, ਪਵਿੱਤਰ ਆਤਮਾ ਮੈਨੂੰ ਕਹਿ ਰਿਹਾ ਵਾ ਤੁਸੀਂ ਸਭ ਬਲੈਸ ਆ। ਪਵਿੱਤਰ ਆਤਮਾ ਮੈਨੂੰ ਕਹਿ ਰਿਹਾ ਤੁਸੀਂ ਸਭ ਬਲੈਸ ਆ। ਉਹਦੀ ਹਜ਼ੂਰੀ ਦੇ ਵਿੱਚ ਆ। ਤੁਹਾਡੇ ਬੱਚੇ ਬਲੈਸ ਆ, ਤੁਹਾਡਾ ਬਿਜ਼ਨਸ ਬਲੈਸ ਆ, ਤੁਹਾਡੀ ਮੈਰਿਜ ਲਾਈਫ ਬਲੈਸ ਆ। ਤੁਸੀਂ ਹਰ ਆਪਣੇ ਦੁੱਖ ਤੋਂ ਅੱਜ ਆਜ਼ਾਦ ਆ ਜੋ ਤੁਹਾਡੇ ਪਿੱਛਾ ਕਰ ਰਿਹਾ ਵਾ। ਅੱਜ ਤੁਹਾਡੇ ਜੋ ਸਾਹਮਣੇ ਸਮੁੰਦਰ ਖੜਾ ਆ ਜਿਸ ਨੂੰ ਤੁਸੀਂ ਪਾਰ ਲੰਘਣਾ ਆ, ਜੋ ਲੰਘਣ ਨਹੀਂ ਦੇ ਰਿਹਾ, ਮੈਂ ਯਿਸੂ ਨਾਮ ਦੇ ਵਿੱਚ ਅੱਜ ਦੋ ਪਾਰ ਕਰਦਾ ਹਾਂ। ਉਸੇ ਤਰ੍ਹਾਂ ਜਿਸ ਤਰ੍ਹਾਂ ਮੂਸਾ ਦੇ ਦੁਆਰਾ ਕੀਤਾ ਸੀ ਯਹੋਵਾ ਨੇ, ਅੱਜ ਤੁਹਾਡੇ ਸਮੁੰਦਰ ਨੂੰ ਦੋ ਪਾਰ ਕਰਦਾ ਜੋ ਤੁਹਾਡੇ ਸਾਹਮਣੇ ਖੜਾ ਆ। In the name of the Lord Jesus Christ brought everything। ਤੁਹਾਡੇ ਸਾਹਮਣੇ ਆ ਜੋ ਹਰ ਲਾਲ ਸਾਗਰ ਦੋ ਭਾਗ ਹੋ ਗਿਆ ਯਿਸੂ ਦੇ ਨਾਮ ਦੇ ਵਿੱਚ, ਜੋ ਤੁਹਾਡੇ ਸਾਹਮਣੇ ਖੜਾ ਆ, ਜੋ ਤੁਹਾਨੂੰ ਪਾਰ ਲੱਗਣ ਤੋਂ ਰੋਕ ਰਿਹਾ ਵਾ, ਜੋ ਤੁਹਾਨੂੰ ਅੱਗੇ ਵਧਣ ਤੋਂ ਰੋਕ ਰਿਹਾ। ਮੈਂ ਡਿਸਕਨੈਕਟ ਕਰਦਾ ਵਾਂ, ਉਸ ਨੂੰ ਦੋ ਭਾਗ ਕਰਦਾ ਵਾਂ ਤੇ ਯਿਸੂ ਦੇ ਨਾਮ ਦੇ ਵਿੱਚ ਤੁਸੀਂ ਅੱਜ ਪਾਰ ਨਾ ਕਰੇ। ਅੱਜ ਤੁਸੀਂ ਸੁੱਕੀ ਧਰਤੀ ਦੇ ਪੈਰ ਰੱਖ ਚੁੱਕੇ ਆ। ਉਹ ਜੋ ਸੁੱਕੀ ਧਰਤੀ ਜਿੱਦ ਤੁਸੀਂ ਅੱਗੇ ਵਧੋਗੇ ਤਾਂ ਉਸ ਬਰਕਤ ਵਾਲੀ ਧਰਤੀ ਦੇ ਵੱਲ ਨੂੰ ਜਾ ਰਹੇ ਆ। ਉਹ ਅਨੰਤ ਦੇ ਜੀਵਨ ਦੇ ਵੱਲ ਤੁਸੀਂ ਪ੍ਰਵੇਸ਼ ਕਰ ਰਹੇ ਆ। ਅੱਜ ਉਹ ਹੈਵਨ ਦਾ ਰਸਤਾ। How many people received in the heaven? ਅੱਜ ਯਹੋਵਾ ਦੇ ਸਵਰਗ ਦੇ ਰਸਤੇ ਨੂੰ ਰਿਸੀਵ ਕਰੋ ਅਤੇ ਉਸਦੇ ਮਾਰਗਾਂ ਤੇ ਚੱਲਣ ਦਾ ਮਨ ਫਿਰਾਓ।
ਤੇ ਮਨ ਬਣਾਓ ਕਿ ਯਹੋਵਾ ਅਸੀਂ ਤੇਰੇ ਸਭ ਦੇ ਰਸਤੇ ਤੇ ਚੱਲਾਂਗੇ, ਅਸੀਂ ਸਭ ਬੁਰਾਈ ਨੂੰ ਛੱਡਦੇ ਹਾਂ। ਅੱਜ ਪਾਪਾ ਨੇ ਇਕਰਾਰ ਕਰੋ ਯਹੋਵਾ ਕਰਾ, ਜਿੰਨੇ ਜਣੇ ਅੱਜ ਇਕਰਾਰ ਕਰਨਗੇ, ਜਿੰਨੇ ਜਣੇ ਯਹੋਵਾ ਦੇ ਹੁਕਮਾਂ ਦੀ ਪਾਲਣਾ ਕਰਨਗੇ, ਉਹ ਅਨੰਤ ਦੇ ਜੀਵਨ ਦੇ ਬਾਕੀ ਆ। ਅੱਜ ਵਾਅਦਾ ਕਰ ਲਓ ਕਿ ਯਹੋਵਾ ਹੁਣ ਅਸੀਂ ਹੁਣ ਕਦੇ ਪਾਪ ਨਾ ਕਰਾਂਗੇ। ਅੱਜ ਤੁਸੀਂ ਸਭ ਬਲੈਸ ਹੋ ਦੀ ਹਜ਼ੂਰੀ ਹੇਠਾਂ, ਜਿੰਨੇ ਜਣੇ ਤੁਸੀਂ ਉਸ ਦੀ ਹਜ਼ੂਰੀ ਨੂੰ ਮਹਿਸੂਸ ਕਰ ਰਹੇ ਆ, ਜਿਹਨੇ ਉਹਨਾਂ ਦੀ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਆ, ਤੁਸੀਂ ਸਭ ਬਲੈਸ ਆ, ਤੁਸੀਂ ਅੱਜ ਸਭ ਬਲੈਸ ਆ। Thank you, Father, in the name of the Lord Jesus Christ. ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰਾਂ ਨੂੰ ਬਲੈਸ ਕਰਦਾ ਤੇ ਬਰਕਤ ਦਿੰਦਾ ਵਾ in the name of the Lord Jesus Christ. ਤੁਸੀਂ ਸਭ ਬਲੈਸ ਆ ਉਹਦੇ ਮੱਸੇ ਦੇ ਹੇਠ ਆ। Hallelujah, in the name of the Lord Jesus Christ. ਪ੍ਰਭੂ ਯਿਸੂ ਦੇ ਨਾਮ ਵਿੱਚ ਤੁਹਾਨੂੰ ਬਲੈਸ ਕਰਦਾ in the name of the Lord Jesus Christ. ਸਭ ਜਿਹੜੇ ਸਰਾਗੀ ਹਜ਼ੂਰੀ ਵਿੱਚ ਬੜੇ ਹੋ, ਮੈਂ ਲਾਸਟ ਪ੍ਰਾਰਥਨਾ ਤੁਹਾਡੇ ਲਈ ਕਰਦਾ ਹਾਂ in the name of the Lord Jesus Christ. ਪਰਮੇਸ਼ਰ ਦਾ ਦਾਸ ਹੋਣ ਦੇ ਨਾਤੇ ਮੈਂ ਤੁਹਾਨੂੰ ਬਲੈਸ ਕਰਦਾ ਤੇ ਬਰਕਤ ਦੇਣਾ ਵਾ। ਤੁਸੀਂ ਸਭ ਜਿੱਤ ਚੁੱਕੇ ਅੱਜ ਤੋਂ ਮੁੜ ਕਦੀ ਹੁਣ ਹਾਰੋਗੇ ਨਹੀਂ। ਯਹੋਵਾ ਦੇ ਨਾਮ ਦੇ ਵਿੱਚ ਜਿੱਤ ਤੁਹਾਡੀ ਆ, ਬਰਕਤ ਤੁਹਾਡੀ ਹਿੱਸਾ ਹੈ, ਚੰਗਿਆਈ ਤੁਹਾਡੀ ਹਿੱਸਾ ਹੈ, ਆਸ਼ੀਸ਼ਾਂ ਤੁਹਾਡਾ ਹਿੱਸਾ ਹੈ। ਤੁਸੀਂ ਬਲੈਸ ਆ, ਬਰਕਤ ਵਾਲੇ ਆ in the name of the Lord Jesus Christ. ਤੁਹਾਡੇ ਵਿਰੋਧੀ ਅੱਜ ਤੋਂ ਸ਼ਰਮਿੰਦਗੀ ਦਾ ਲਿਬਾਸ ਪਹਿਨਣਗੇ, ਉਹ ਅੱਜ ਤੋਂ ਖਤਮ ਹੋਏ। ਡਿਸਕਨੈਕਟ ਕਰਦਾ ਮੈਂ ਯਹੋਵਾ ਦੇ ਨਾਮ ਵਿੱਚ ਤੁਹਾਡੀਆਂ ਬੋਲੀਆਂ ਤੋਂ disconnect. Go in the name of the Lord Jesus Christ. Touch in the name of the Lord Jesus Christ. Touch in the name of the Lord Jesus Christ. Touch in the name of the Lord Jesus Christ. सब अपने आप को अपने हाथ रख के तां उठाओ, उसकी हुजूरी में महसूस करो तो यहोवा देके अपने आप को समर्पित करता हो। Touch in the name of the Lord Jesus Christ. Touch in the name of the Lord Jesus Christ. Received in the name of the Lord Jesus Christ. अपनी चिंगाई को रिसीव करो अपनी बॉडियों में। Holy Ghost, Holy Ghost, Holy Ghost. पवित्र आत्मा को रिसीव करो। तुसी आज ब्लेस है, बरकत वाले हैं। तेरे दुख हर दिन खत्म हो जाए, खुशियां दिन शुरू हो गए, सब बोझ सब परेशानियां खत्म हुई हैं यीशु के नाम में। तुसी सब ब्लेस है, तुसी सब ब्लेस है। जिन्हें जने भी प्रभु यीशु की हुजूरी में तुसी सब ब्लेस है in the name of the Lord Jesus Christ. तुसी सब ब्लेस है जो आज परमेश्वर की हुजूरी दुनिया के कोने कोने तो उसकी वचन सुन रहे हैं, अनॉइंटिंग देगा, मस्से देगा, हुजूरी देगा। आज तुसी सब ब्लेस है in the name of the Lord Jesus Christ. Touch in the name of the Lord Jesus Christ. Touch in the name of the Lord Jesus Christ. Thank you Holy Ghost. Thank you Holy Ghost. पवित्र आत्मा, पवित्र आत्मा, पवित्र आत्मा, सब जन इस तरह परमेश्वर की हुजूरी में बनी हो। आखिरी प्रार्थना में जब चलते हैं इस तरह, आज तुसी सब ब्लेस है, विश्वास करना तो परमेश्वर के हुक्म की पालना करना तो सदा ही उन्हें वचन अपने मन में बसाई रखना। यहोवा दा परमेश्वर दा स्वर्ग दा राज नेड़े है, बहुत ही जल्दी यीशु मसीह दा दिन आवेगा ते अपने लोकां नूं स्वर्ग दे राज दे विच ले जावेगा। ਉਹਦੇ ਸੱਚੇ ਹੱਥ ਬੈਠਣ ਦੇ ਲਈ ਤਿਆਰ ਹੋ ਜਾਓ ਤੇ ਹੋਰਾਂ ਨੂੰ ਸੁਭ ਸਮਾਚਾਰ ਸੁਣੋ। ਐ ਪਰਮੇਸ਼ਵਰ ਦੇ ਲੋਕੋ, ਮੈਂ ਯਹੋਵਾ ਦਾ ਦਾਸ ਪਰਮੇਸ਼ਵਰ ਦਾ ਤੁਹਾਨੂੰ ਬਲੈਸ ਕਰਦਾ ਹਾਂ ਤੇ ਬਰਕਤ ਦਿੰਦਾ ਹਾਂ। ਤੁਸੀਂ ਸਭ ਬਲੈਸ ਆ ਤੇ ਬਰਕਤ ਵਾਲੇ ਆ in the name of the Lord Jesus Christ. In the name of the Lord Jesus Christ. ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਨੂੰ ਬਲੈਸ ਕਰਦਾ ਤੇ ਬਰਕਤ ਦਿੰਦਾ ਹਾਂ। Jesus Amen. 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 Hallelujah. Hallelujah. In the name of the Lord Jesus Christ. ਤੁਸੀਂ ਸਭ ਬਲੈਸ ਆ, ਬਰਕਤ ਵਾਲੇ ਆ। ਹਾਲੇਲੂਇਆ। ਜੋ ਯਹੋਵਾ ਦੀ ਹਜ਼ੂਰੀ ਦੇ ਵਿੱਚ ਸੀ, ਅੱਜ
तो बाद में तुसी नवी होन सृष्टियां तारे पाप बोझ खत्म होए सब यहोवा ने अपने ऊपर ले ले उदे हुक्मां दी पालना करना उदे वचन दी चलना जो पहली बार उसके वचन नु सुन रहे सी तुसी सब ब्लेस्ड in the name of the Lord Jesus Christ सब जन अपनी अखां बंद करो मैं आखिरी प्रार्थना करांगा तुहाडे वास्ते सब जन मेरे नाम मिला के प्रार्थना करो in the name of the Lord Jesus Christ करो धन्यवाद करो कि यहोवा परमेश्वर तेरी हीलिंग दे लिए तेरे चंगाई दे लिए तेरे मस्से दे लिए तेरे अभिषेक दे लिए तेरा धन्यवाद करते हैं आज के दिन दे लिए अपने जीवन दे लिए अपने साह दे लिए तेरा धन्यवाद करते हैं परमेश्वर तेरा शुक्र करते हैं पिता मैं धन्यवाद करता हूं यहोवा तेरे दास तेरे तमाम तेरा छोटा दास कुलजीत तेरे तमाम संतां ते ईमानदारां दे प्रार्थना करता हूं सबने नु ब्लेस करी दुनिया दे कोने-कोने विच जो यहोवा दे दास है तुहाडा छोटा दास यहोवा तेरे दासां दे प्रार्थना करदा उन्हां नु ब्लेस करी बरकत दा मी खुदावंद उन्हां नु मोहर यूज करी मोहर अपनी सामर्थ नाल ग्रेस नाल पर के यूज करी मैं तेरे दासां दे प्रार्थना करदा मैं खुदावंद ब्लेस करी तो बरकत दा मी उन्हां दे परिवारां नु बच्चों नु ब्लेस करी जो तेरी महिमा कर दे खुदावंद मैं तेरे दासां दे प्रार्थना करदा मैं ओ दुनिया दे कोने-कोने विच जिथे भी कदे खुदावंद तो तेरा शुभ समाचार सुनाउंदे आ तो तेरी महिमा कर दे तो तेरे लोकां दे तेरे दासां दे मैं प्रार्थना करदा उन्हां नु ब्लेस करी ते बरकत दा मी in the name of the Lord Jesus Christ मैं तेरा छोटा दास तेरे दासां दे तेरे सेवकां दे प्रार्थना करदा उन्हां नु ब्लेस करी ते मोहर मस्से नाल सामर्थ नाल ग्रेस नाल पर के यूज करी पवित्र आत्मा दे द्वारा उन्हां नाल बड़ी सामर्थ दे द्वारा पर के काम करी खुदावंद ब्लेस करी ताकि मेरे पिता दी महिमा होवे जो स्वर्ग दे विच है परमेश्वर दे दासो तुसी ताने और जो दी महिमा करते Thank you Father in the name of the Lord Jesus Christ पिता तेरे ना सब लोगों को ब्लेस करता मैं ते बरकत देना in the name of the Lord Jesus Christ bless receive in the name of the Lord Jesus Christ खुदावंद तेरे नाम विच प्रभु यीशु मसीह दे विच मंगदे हां आमीन पिता दा प्रेम पुत्र दा फजल अते पवित्र आत्मा दी सहभागिता दुनिया दे शुरू तो लेके दुनिया दी आने वाली आखिरी आमद तक तुहाडे सबना दे नाल अते परमेश्वर दे तमाम संतां ते ईमानदारां दे नाल बनी रहे and Jesus name we pray amen God bless you all परमेश्वर ने बहुत सारी आशीष दे बरकत देवे and Jesus name amen